ਪੰਜਾਬ ਨੂੰ ਕਿਸ ਤਰ੍ਹਾਂ ਦਾ ਤਰੀਕੇ ਨਾਲ ਦੇਖਦੇ ਹੋ? ਜਿਵੇਂ ਜੀਰੇ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਪਾਣੀਆਂ ਦਾ ਮੋਰਚਾ ਹੈਗਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂਦੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ? ਅਸੀਂ ਜਦੋਂ ਵੇਖਦੇ ਹਾਂ ਸਾਡੇ ਕੋਲ ਪਾਣੀ ਕੁਝ ਸਾਲਾਂ ਦਾ ਬਾਕੀ ਬਚੇ, ਜਿਹੜਾ 2035-37 ਜਾ ਕੇ ਮੁੱਕ ਜਾਣਾ। ਜਿਹੜਾ ਜੀਰੇ ਸ਼ਰਾਬ ਮਿਲ ਲੱਗੀ ਹੋਈ ਹੈ, ਫਰੀਦਕੋਟ ਦੇ MLA ਜਿਹੜੇ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਲਾਈ ਗਈ, ਜਿਹਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਹ ਜੋ ਫੈਕਟਰੀ ਦਾ ਉਦਘਾਟਨ ਕਰਨਾ, ਇਹ ਅਸੀਂ ਮੰਨ ਕੇ ਚੱਲਦੇ ਹਾਂ। ਉਹਨਾਂ ਨੇ 3 ਕਰੋੜ ਪੰਜਾਬੀਆਂ ਦੀ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਕੀਤੇ। ਪਰ ਜੇਕਰ ਅਸੀਂ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੇ ਰਹੇ ਨੇ, ਅਕਾਲੀ ਦਲ ਕਹਾਉਂਦੇ ਰਹੇ ਨੇ। ਉਹਨਾਂ ਨੇ ਪੰਥ ਦਾ ਸ਼ਬਦ 1997 ਵਿੱਚ ਛੱਡ ਦਿੱਤਾ ਸੀ। ਉਸ ਤੋਂ ਬਾਅਦ ਕੋਈ ਮਾਣ ਮਰਜ਼ਾਦਾ ਨਹੀਂ ਰਹੀ। ਇੱਕੋ ਖਾਨਦਾਨ ਪਾਰਟੀ ਦਾ ਸਰਵੇ ਸਰਵਾ ਬਣ ਗਿਆ ਤੇ ਬਾਕੀ ਸਾਰੇ ਉਹਨਾਂ ਦੇ ਗੋਲੇ ਤੇ ਗੁਲਾਮਾਂ ਵਰਗੇ ਰਹਿ ਕੇ ਕੰਮ ਕਰਦੇ ਰਹੇ। ਕਦੇ ਅਕਾਲੀ ਦਲ ਨੇ ਪਾਣੀਆਂ ਦੇ ਉੱਪਰ ਮੋਰਚਾ ਲਾਇਆ, ਧਰਮ ਯੁੱਧ ਮੋਰਚਾ ਲੱਗਿਆ 1982 ਦਾ, ਤਾਂ ਉਸ ਤੋਂ ਬਾਅਦ ਅਕਾਲੀ ਦਲ ਉਸ ਮੰਗਾਂ ਤੋਂ ਭੱਜਦਾ ਨਜ਼ਰ ਆਇਆ। ਇਸ ਦਾ ਕੀ ਕਾਰਨ ਮੰਨਦੇ ਹੋ? ਜਦੋਂ ਮੋਰਚਾ 82 ਚ ਲਾਇਆ ਗਿਆ, ਸਮੇਂ ਦੇ ਗੇੜ ਨਾਲ ਮਰ ਗਈ, ਕੁਰਸੀ ਦੀ ਭੁੱਖ ਪੈਦਾ ਹੋ ਗਈ। ਕੁਰਸੀ ਦੀ ਗੱਲ ਕਰੀਏ, ਕੁਰਸੀ ਦੀ ਭੁੱਖ ਨੇ 2015 ਦਾ ਕਾਂਡ ਵੀ ਕਰਵਾਇਆ, ਕੀ ਇਹ ਮੰਨਦੇ ਹੋ? ਅਸੀਂ ਮੰਨ ਕੇ ਚੱਲਦੇ ਹਾਂ ਸੌਦਾ ਸਾਧਨਾ ਨਿਭਣ ਵਾਲੇ ਜਿਹੜੇ ਬੰਦੇ ਨੇ ਉਹ ਪੰਥ ਨਾਲ ਹੁਣ ਨਹੀਂ ਨਿਭ ਸਕਦੇ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਪੰਜਾਬ ਦੇ ਦੌਰੇ ਤੇ ਨਿਕਲੇ ਹਾਂ ਤਾਂ ਸਾਡੇ ਨਾਲ ਸਿੰਘ ਸਾਹਿਬ ਸਿੰਘ ਗਿਆਨੀ ਕੇਵਲ ਸਿੰਘ ਜੀ ਮੌਜੂਦ ਨੇ, ਸਾਬਕਾ ਜਥੇਦਾਰ ਨੇ ਤਲਵੰਡੀ ਸਾਬੋ ਦੇ ਦਮਦਮਾ ਸਾਹਿਬ ਦੇ। ਤਾਂ ਅਸੀਂ ਗੱਲਬਾਤ ਕਰਾਂਗੇ, ਕੁਝ ਕੁ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਕਰਨ ਵਾਲੀ ਆ। ਪਹਿਲਾਂ ਸਵਾਗਤ ਕਰਦੇ ਹਾਂ ਜਥੇਦਾਰ ਜੀ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਜੀ, ਪੰਜਾਬ ਨੂੰ ਕਿਸ ਤਰ੍ਹਾਂ ਦਾ ਤਰੀਕੇ ਨਾਲ ਦੇਖਦੇ ਹੋ? ਜਿਵੇਂ ਜੀਰੇ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਪਾਣੀਆਂ ਦਾ ਮੋਰਚਾ ਹੈਗਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂਦੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ? ਸਭ ਤੋਂ ਪਹਿਲਾਂ ਤੇ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਸਾਡੇ ਗੁਰੂਆਂ ਨੇ ਇੱਕ ਗਿਆਨ ਦਾ ਪ੍ਰਵਾਹ ਚਲਾਇਆ, ਸਿੱਖੀ ਦੀ ਸਾਜਨਾ ਕੀਤੀ, ਮਨੁੱਖ ਨੂੰ ਜ਼ਿੰਦਗੀ ਦੇ ਸਾਰੇ ਅਰਥ ਦੱਸੇ। ਕੁਦਰਤ, ਮਨੁੱਖ ਅਤੇ ਰੱਬ, ਇਹਨਾਂ ਦੇ ਸੰਬੰਧਾਂ ਨੂੰ ਉਹਨਾਂ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਪ੍ਰਚਾਰਿਆ ਔਰ ਮਨੁੱਖ ਦੇ ਦਿਲ ਦਿਮਾਗ ਵਿੱਚ ਪਾਇਆ। ਅੱਜ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਪਾਣੀ ਦੀ ਬਹੁਤ ਸਾਰੀ ਮਹੱਤਤਾ ਗੁਰੂ ਪਿਤਾ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਈ। ਪਰ ਅੱਜ ਅਸੀਂ ਦੇਖਦੇ ਹਾਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਸਾਡਾ ਜੀਵਨ ਦਾ ਹਵਾ ਤੋਂ ਬਾਅਦ ਸਰੋਤ ਪਾਣੀ ਹੈ, ਉਹਦੀ ਵਰਤੋਂ ਦੇ ਉੱਤੇ ਜੋ ਗਲਤ ਢੰਗ ਤਰੀਕੇ ਅਪਣਾਏ ਗਏ ਨੇ ਜਾਂ ਠੀਕ ਨੀਤੀਆਂ ਨਹੀਂ ਬਣ ਸਕੀਆਂ, ਉਹਦੇ ਨਤੀਜਾ ਇਹ ਹੈ ਕਿ ਪੰਜਾਬ ਦਾ ਪਾਣੀ ਖਤਮ ਹੋਣ ਦੇ ਕਿਨਾਰੇ ਹੈ। ਅਸੀਂ ਜਦੋਂ ਵੇਖਦੇ ਹਾਂ ਸਾਡੇ ਕੋਲ ਪਾਣੀ ਕੁਝ ਸਾਲਾਂ ਦਾ ਬਾਕੀ ਬਚੇ, ਜਿਹੜਾ 2035-37 ਜਾ ਕੇ ਮੁੱਕ ਜਾਣਾ। ਇਸ ਕਰਕੇ 17 ਸਾਲਾਂ ਦਾ ਪਾਣੀ ਸਾਡੇ ਕੋਲ ਰਹਿ ਗਿਆ ਸੀ। ਵਰੇ ਮੁੱਕਦੇ ਜਾਂਦੇ ਨੇ, ਪਰ ਪਾਣੀ ਲਈ ਕੰਮ ਜਿਹੜਾ ਹੈ ਉਹ ਅਸੀਂ ਨਹੀਂ ਕਰ ਪਾ ਰਹੇ। ਹੁਣ ਆਪਾਂ ਬੈਠੇ ਹਾਂ, ਜਿਹੜਾ ਜੀਰੇ ਸ਼ਰਾਬ ਮਿਲ ਲੱਗੀ ਹੋਈ ਹੈ, ਜਿਹੜੇ ਫਰੀਦਕੋਟ ਦੇ MLA ਜਿਹੜੇ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਲਾਈ ਗਈ, ਜਿਹਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਜਿਹੜੇ ਪੰਜਾਬ ਦੇ ਰਾਜਨੀਤੀ ਦੇ ਕਰਤਾ ਧਰਤਾ ਬਾਦਲ ਖਾਨਦਾਨ ਦੇ ਚਿਰਾਗ ਮੰਨੇ ਜਾਂਦੇ ਨੇ, ਉਹਨਾਂ ਰਾਹੀਂ ਇਹ ਜੋ ਫੈਕਟਰੀ ਦਾ ਉਦਘਾਟਨ ਕਰਨਾ, ਇਹ ਅਸੀਂ ਮੰਨ ਕੇ ਚੱਲਦੇ ਹਾਂ। ਉਹਨਾਂ ਨੇ 3 ਕਰੋੜ ਪੰਜਾਬੀਆਂ ਦੀ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਕੀਤੇ ਨੇ। ਇਸ ਕਰਕੇ ਅੱਜ ਪਿਛਲੇ ਲੰਮੇ ਸਮੇਂ ਤੋਂ ਇੱਥੇ ਜਿਹੜੀ ਆਵਾਜ਼ ਉਠਾਈ ਜਾ ਰਹੀ ਹੈ, ਪਿੰਡਾਂ ਵਿੱਚ ਬੋਰ ਕਰਦੇ ਨੇ, ਇੱਥੇ ਲਾਹਣ ਨਿਕਲ ਕੇ ਬਾਹਰ ਆਉਂਦੀ ਹੈ। ਜ਼ਹਿਰ ਵਾਲਾ ਪਾਣੀ ਹੈ, ਨਾ ਪੀਣ ਜੋਗਾ ਨਾ ਹੋਰ ਕਿਸੇ ਕੰਮ ਆਉਣ ਜੋਗਾ। ਕਿਉਂ ਨਹੀਂ ਸਰਕਾਰ ਇਹਨੂੰ ਬੰਦ ਕਰਾਉਂਦੀ? ਕਾਂਗਰਸ ਸਰਕਾਰ ਵੀ ਰਹੀ,
ਅਕਾਲੀ ਹਕੂਮਤ ਵੀ ਰਹੀ, ਉਹਨਾਂ ਨੇ ਬੰਦ ਨਹੀਂ ਕਰਵਾਇਆ। ਘੱਟੋ ਘੱਟ ਹੁਣ ਆਮ ਪਾਰਟੀ ਦੀ ਸਰਕਾਰ ਆਈ ਹੈ, ਇਹਨੂੰ ਤੇ ਹੁਣ ਤੱਕ ਫੈਕਟਰੀ ਬੰਦ ਕਰਵਾ ਦੇਣੀ ਚਾਹੀਦੀ ਸੀ। ਪਰ ਜੇ ਅਜੇ ਇੱਥੇ ਵੀ ਕਿਤੇ ਖੋਟ ਹੈ ਤੇ ਫਿਰ ਰੱਬ ਰਾਖਾ ਸਾਡਾ, ਫਿਰ ਕੌਣ ਬੰਦ ਕਰਾਏਗਾ? ਇਹ ਹੁਣ ਗੁਰੂ ਜਾਣੇ ਜਾਂ ਗੁਰੂ ਦੀ ਸੰਗਤ ਜਾਣੇ ਜਾਂ ਇਲਾਕਾ ਜਾਣੇ। ਤੁਸੀਂ ਸੁਖਬੀਰ ਬਾਦਲ ਦਾ ਨਾਮ ਲੈਤਾ, ਉਹਨਾਂ ਦੇ ਵੱਲੋਂ ਇਸ ਫੈਕਟਰੀ ਦਾ ਉਦਘਾਟਨ ਕੀਤਾ ਜਾਂਦਾ, ਪਰ ਜੇਕਰ ਅਸੀਂ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੇ ਰਹੇ ਨੇ, ਅਕਾਲੀ ਦਲ ਕਹਾਉਂਦੇ ਰਹੇ ਨੇ। ਉਹਨਾਂ ਨੇ ਪੰਥ ਦਾ ਸ਼ਬਦ 1997 ਵਿੱਚ ਛੱਡ ਦਿੱਤਾ ਸੀ, ਜਦੋਂ ਮੋਗਾ ਕਾਨਫਰੰਸ ਇਹਨਾਂ ਲੋਕਾਂ ਨੇ ਕੀਤੀ ਹੈ। ਇਹਨਾਂ ਨੇ ਉਹਨੂੰ ਆਮ ਲੋਕਾਂ ਦੀ ਪਾਰਟੀ ਬਣਾ ਦਿੱਤਾ ਸੀ, ਜਿਹੜਾ ਮਰਜ਼ੀ ਆ ਜਾਏ। ਜਦੋਂ ਪੰਥ ਦੀ ਪਾਰਟੀ ਸੀ, ਅੰਮ੍ਰਿਤਧਾਰੀ ਸਿੱਖਾਂ ਦਾ ਜਥਾ ਹੁੰਦਾ ਸੀ, ਉਹਦੇ ਉੱਤੇ ਕੋਈ ਜੁਰਤ ਹੁੰਦੀ ਸੀ, ਸਿਧਾਂਤ ਹੁੰਦਾ ਸੀ, ਮਾਣ ਮਰਜ਼ਾਦਾ ਹੁੰਦੀ ਸੀ। ਉਸ ਤੋਂ ਬਾਅਦ ਕੋਈ ਮਾਣ ਮਰਜ਼ਾਦਾ ਨਹੀਂ ਰਹੀ। ਇੱਕੋ ਖਾਨਦਾਨ ਪਾਰਟੀ ਦਾ ਸਰਵੇ ਸਰਵਾ ਬਣ ਗਿਆ ਤੇ ਬਾਕੀ ਸਾਰੇ ਉਹਨਾਂ ਦੇ ਗੋਲੇ ਤੇ ਗੁਲਾਮਾਂ ਵਰਗੇ ਰਹਿ ਕੇ ਕੰਮ ਕਰਦੇ ਰਹੇ। ਇਸ ਲਈ ਅੱਜ ਉਹ ਤੇ ਚਲੇ ਗਏ, ਸੱਤਾ ਤੋਂ ਲੋਕਾਂ ਨੇ ਬਾਹਰ ਕੱਢ ਦਿੱਤਾ। ਪਰ ਕੁੱਖ ਮੁੱਦਾ ਪਾਣੀ ਦਾ ਹੈ ਤੇ ਅਸੀਂ ਅੱਜ ਦੀ ਸਰਕਾਰ ਨੂੰ ਬੜੇ ਅਦਬ ਨਾਲ ਕਹਿੰਦੇ ਹਾਂ ਕਿ ਫੈਕਟਰੀਆਂ ਇੱਕ ਨਹੀਂ ਹੈ, ਇਹ ਕਈ ਨੇ। ਗੁਰਜੀਤ ਰਾਣੇ ਦੀਆਂ ਮਿੱਲਾਂ ਨੇ, ਹੋਰ ਮਿੱਲਾਂ ਨੇ, ਜਿਹੜਾ ਜ਼ਹਿਰਦਾਰ ਪਾਣੀ ਥੱਲੇ ਜ਼ਮੀਨ ਸੁੱਟਦੇ ਪਈਆਂ ਨੇ, ਇਹ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ। ਪੰਜਾਬ ਨੂੰ ਬਚਾਓ। ਲੁਧਿਆਣੇ ਸ਼ਹਿਰ ਦੀਆਂ ਉਹ ਮਿੱਲਾਂ ਜਿਹੜੀਆਂ ਕੱਪੜਾ ਰੰਗਣ ਦਾ ਕੰਮ ਕਰਦੀਆਂ ਨੇ, ਸਾਰਾ ਜ਼ਹਿਰੀਲਾ ਪਾਣੀ ਥੱਲੇ ਜਾ ਰਿਹਾ। ਬੁੱਢਾ ਦਰਿਆ ਜ਼ਹਿਰ ਦਾ ਦਰਿਆ ਬਣ ਕੇ ਵਗ ਰਿਹਾ। ਇਸ ਲਈ ਵਰਤਮਾਨ ਸਰਕਾਰ ਦੇ ਸਾਰੇ MLA ਜਾਣਦੇ ਨੇ ਕਿ ਵਾਤਾਵਰਨ ਕਿੰਨਾ ਖਰਾਬ ਹੈ, ਕਿਉਂਕਿ ਸਾਡੇ ਨਾਲ ਅਸੀਂ ਵੀ 11 ਸਾਲਾਂ ਤੋਂ ਕੰਮ ਕਰਦੇ ਪਏ ਹਾਂ। ਇਹ ਸਾਡੇ ਨਾਲ ਵਿਚਰ ਕੇ ਕੰਮ ਕਰਨ ਵਾਲੇ ਬਹੁਤ ਸਾਰੇ ਇਹਨਾਂ ਦੇ ਅੱਜ MLA ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਾਤਾਵਰਨ ਬਾਰੇ ਪਤਾ ਹੈ, ਪਾਣੀ ਦਾ ਵੀ ਪਤਾ ਹੈ, ਧਰਤੀ ਦਾ ਵੀ ਪਤਾ ਹੈ ਤੇ ਹਵਾ ਦਾ ਵੀ ਪਤਾ ਹੈ। ਇਸ ਲਈ ਇਹਨਾਂ ਨੂੰ ਬਿਨਾਂ ਦੇਰੀ ਤੋਂ ਆਪਣਾ ਮੁੱਢਲਾ ਫਰਜ਼ ਪਛਾਣਦੇ ਹਾਂ। ਇਹਨਾਂ ਤਿੰਨਾਂ ਕੁਦਰਤੀ ਸਰੋਤਾਂ ਦੀ ਰਾਖੀ ਕਰਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਤੇ ਬਿਨਾਂ ਦੇਰ ਇਹ ਜ਼ਹਿਰ ਦੇ ਜਿਹੜੇ ਜਵਾਲਾਮੁਖੀ ਨੇ, ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਕਦੇ ਅਕਾਲੀ ਦਲ ਨੇ ਪਾਣੀਆਂ ਦੇ ਉੱਪਰ ਮੋਰਚਾ ਲਾਇਆ, ਧਰਮ ਯੁੱਧ ਮੋਰਚਾ ਲੱਗਿਆ 1982 ਦਾ, ਤਾਂ ਉਸ ਤੋਂ ਬਾਅਦ ਅਕਾਲੀ ਦਲ ਉਸ ਮੰਗਾਂ ਤੋਂ ਭੱਜਦਾ ਨਜ਼ਰ ਆਇਆ। ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਮੋਰਚਾ ਲਾਉਣਾ ਉਸ ਸਮੇਂ ਅਕਾਲੀ ਦਲ 'ਚ ਥੋੜ੍ਹਾ ਬੜੀ ਜੀਲ ਸੀ। ਜਦੋਂ ਮੋਰਚਾ 82 ਚ ਲਾਇਆ ਗਿਆ, ਸਮੇਂ ਦੇ ਗੇੜ ਨਾਲ ਮਰ ਗਈ। ਕੁਰਸੀ ਦੀ ਭੁੱਖ ਪੈਦਾ ਹੋ ਗਈ ਤੇ ਕੁਰਸੀ ਦੀ ਲਾਲਸਾ ਨੇ ਸਾਰੇ ਪੰਥਕ ਮੁੱਦੇ, ਸਾਰੇ ਪੰਜਾਬ ਦੇ ਮੁੱਦੇ, ਭਾਵੇਂ ਪਾਣੀਆਂ ਦਾ ਮੁੱਦਾ ਹੈ, ਭਾਵੇਂ ਚੰਡੀਗੜ੍ਹ ਦਾ ਮੁੱਦਾ ਹੈ, ਜਾਂ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੈ, ਭਾਵੇਂ ਭਾਖੜਾ ਡੈਮ ਦਾ ਮੁੱਦਾ ਹੈ, ਇਹ ਸਾਰੇ ਅੱਖੋਂ ਪਰੋਖੇ ਕਰ ਦਿੱਤੇ। ਇਸ ਕਾਰਨ ਕਰਕੇ ਉਹਨਾਂ ਨੇ ਤੇ ਪਹਿਲਾਂ ਹੀ ਜ਼ਿੰਮੇਵਾਰੀਆਂ ਛੱਡ ਦਿੱਤੀਆਂ। ਇਸ ਕਰਕੇ ਉਹਨਾਂ ਕੋ ਕੀ ਆਸ ਕਰਨੀ ਹੈ ਤੇ ਕੀ ਨਾਂ ਲੈਣਾ। ਕੁਰਸੀ ਦੀ ਗੱਲ ਕਰੀਏ, ਕੁਰਸੀ ਦੀ ਭੁੱਖ ਨੇ 2015 ਦਾ ਕਾਂਡ ਵੀ ਕਰਵਾਇਆ, ਕੀ ਇਹ ਮੰਨਦੇ ਹੋ? ਅਸੀਂ ਮੰਨ ਕੇ ਚੱਲਦੇ ਹਾਂ। ਸੌਦਾ ਸਾਧਨਾ ਨਿਭਣ ਵਾਲੇ ਜਿਹੜੇ ਬੰਦੇ ਨੇ, ਉਹ ਪੰਥ ਨਾਲ ਹੁਣ ਨਹੀਂ ਨਿਭ ਸਕਦੇ। 15 ਵਿੱਚ ਵੀ ਸੌਦੇ ਸਾਧਨਾ ਨਿਭੇ ਸਨ। ਉਹਨਾਂ ਨੇ ਸੌਦੇ ਸਾਧ ਨੂੰ ਬਿਲਕੁਲ ਗੈਰ ਪੰਥਕ ਢੰਗ ਤਰੀਕਿਆਂ ਨਾਲ, ਆਪਣੀ ਸੱਤਾ ਦੇ ਦਬਾਅ ਤੇ ਪ੍ਰਭਾਵ ਦੇ ਨਾਲ ਉਹਨੂੰ ਮੁਆਫੀਨਾਮਾ ਦਿਵਾਉਣ ਦੀ ਕੋਸ਼ਿਸ਼ ਕੀਤੀ, ਫਿਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਮੁਆਫੀਨਾਮਾ ਸਹੀ ਹੈ ਇਹ ਸਾਬਤ ਕਰਨ ਦੇ ਲਈ 95 ਲੱਖ ਗੁਰੂ ਦੀ ਗੋਲਕ ਦਾ ਪੈਸਾ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਸ਼੍ਰੋਮਣੀ ਕਮੇਟੀ ਨੇ ਲਾ ਕੇ ਕੌਮ ਦਾ ਜਲੂਸ ਕੱਢਿਆ। ਔਰ ਜੋ ਕੁਝ ਕੌਮ ਨਾਲ ਹੋਇਆ ਬੀਤਿਆ 12 ਅਕਤੂਬਰ ਨੂੰ, ਉਹਨੇ ਸਾਨੂੰ ਦੁਖੀ ਕੀਤਾ, ਜ਼ਖਮੀ ਕੀਤਾ। ਅੱਜ ਤੱਕ ਵੈਸੇ ਇਨਸਾਫ ਦੇ ਲਈ ਸੜਕਾਂ 'ਤੇ ਬੈਠੇ ਹੋਏ ਹਾਂ। ਕੁੰਵਰ ਵਿਜੇ ਪ੍ਰਤਾਪ ਜਿਹੜੇ ਸਮੇਂ ਦੀ ਸਰਕਾਰ ਆ ਉਸ ਦੇ IPS ਅਧਿਕਾਰੀ ਰਹੇ ਨੇ, ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੇ ਇਨਵੈਸਟੀਗੇਸ਼ਨ ਕਰੀ। ਉਹ ਕਹਿੰਦੇ ਰਹੇ ਕਿ ਸਾਨੂੰ ਸਮਾਂ ਚਾਹੀਦਾ ਵਿਧਾਨ ਸਭਾ ਦੇ ਵਿੱਚ ਬੋਲਣ ਨੂੰ, ਅਸੀਂ ਪੱਖ ਰੱਖਣਾ, ਗੁਰੂ ਦੀ ਬੇਅਦਬੀ ਦਾ ਅਸੀਂ ਪੱਖ ਰੱਖਣਾ, ਪਰ ਉਸ ਨੂੰ ਬੋਲਣ ਨਹੀਂ ਦਿੱਤਾ ਗਿਆ। ਇਸ ਨੂੰ ਕਿਵੇਂ ਮੰਨਦੇ ਹੋ? ਦੇਖੋ, ਗੱਲ ਇਹ ਹੈ ਕਿ ਉੱਥੇ ਸਮਾਂ ਵਿਧਾਨ ਸਭਾ ਦਾ ਸਮਾਂ ਦੇਣਾ ਤਾਂ ਸਪੀਕਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਇੱਕੋ ਪਾਰਟੀ, ਉਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਾਰਟੀ ਤੇ ਸਰਕਾਰ ਵਾਲੀ ਪਾਰਟੀ ਇੱਕੋ ਪਾਰਟੀ। ਉਹਨਾਂ ਨੂੰ ਜੋ ਕੁਝ ਵੀ ਅੰਡਰਸਟੈਂਡਿੰਗ ਆਪਸ ਕਰਨੀ ਚਾਹੀਦੀ ਹੈ ਔਰ ਇਸ ਮੁੱਦੇ ਉੱਤੇ ਵੱਧ ਤੋਂ ਵੱਧ ਵਿਧਾਨ ਸਭਾ ਚਰਚਾ ਹੋਣੀ ਚਾਹੀਦੀ ਹੈ। ਔਰ ਜਿਹੜੇ ਅਸਲੀ ਦੋਸ਼ੀ ਨੇ, ਜਿਨ੍ਹਾਂ ਦੇ ਕਾਰਨ ਕਰਕੇ ਸਭ ਕੁਝ ਹੋਇਆ ਹੈ, ਉਹਨਾਂ ਨੂੰ ਬਿਨਾਂ ਦੇਰੀ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। 1999 ਦੇ ਵਿੱਚ ਇੱਕ ਕਿਰਪਾਨ ਦਾ ਮੁੱਦਾ ਖੜਾ ਹੁੰਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਕੇ ਜਾਂਦੇ ਨੇ, ਪਰ ਥੋੜ੍ਹੇ ਦਿਨ ਪਹਿਲਾਂ ਤੁਹਾਡੇ ਉੱਪਰ ਵੀ ਸਵਾਲ ਖੜੇ ਹੋ ਜਾਂਦੇ ਨੇ ਸ੍ਰੀ ਸਾਹਿਬ ਨੂੰ ਲੈ ਕੇ। ਕਹਿੰਦੇ ਕਿ 3 ਫੁੱਟੀ ਜਿਹੜੀ ਤਲਵਾਰ ਆ ਉਹ ਅਸੀਂ ਨਹੀਂ ਲਿਜਾਣ ਦਿੰਦੇ, ਕਿਰਪਾਨ ਆ ਜਿਹੜੀ ਉਹ ਅਸੀਂ ਨਹੀਂ ਲਿਜਾਣ ਦਿੰਦੇ। ਦੇਖੋ, ਗੱਲ ਇਹ ਕਿ ਸਾਡੇ ਭਾਰਤ ਦੇਸ਼ ਦੇ ਅੰਦਰ ਜਿਹੜਾ ਸਾਡਾ ਸੰਵਿਧਾਨ ਹੈ, ਉਹਦੇ ਅੰਦਰ ਸਿੱਖ ਕੌਮ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਸਿੱਖ ਕੌਮ ਕਿਰਪਾਨ ਆਪਣੇ ਕੋਲ ਰੱਖ ਸਕਦੀ ਹੈ
ਤੇ ਦੇਸ਼ ਦੇ ਕਿਸੇ ਵੀ ਹਿੱਸੇ ਤੇ ਜਿੱਥੇ ਮਰਜ਼ੀ ਉਹ ਜਾ ਸਕਦੀ ਹੈ, ਉਹ ਤੇ ਕੋਈ ਪਾਬੰਦੀ ਨਹੀਂ ਹੈ। ਪਰ ਉਸ ਤੋਂ ਅੱਗੇ ਚੱਲ ਕੇ ਜਿਵੇਂ ਜਿਵੇਂ ਸਿੱਖਾਂ ਨਾਲ ਹੋਰ ਧੱਕੇ ਹੁੰਦੇ ਨੇ, ਉਹ ਸਾਡੇ ਸਿੱਖ ਕਕਾਰਾਂ ਦੇ ਉੱਤੇ ਵੀ ਧੱਕਾ ਹੋਣਾ ਸ਼ੁਰੂ ਹੋ ਜਾਂਦਾ। ਪਹਿਲਾਂ ਹਵਾਈ ਸਫ਼ਰ ਵਿੱਚੋਂ ਵੱਡੀ ਸ੍ਰੀ ਸਾਹਿਬ ਬਾਹਰ ਕੱਢੀ ਜਾਂਦੀ ਹੈ, ਫਿਰ ਪਾਰਲੀਮੈਂਟ ਵਿੱਚ ਬਾਹਰ ਕੱਢੀ ਜਾਂਦੀ ਹੈ, ਫਿਰ ਵੱਡੀ ਸ੍ਰੀ ਸਾਹਿਬ ਜਿਹੜੀ ਹੈ ਉਹਦੇ ਤੇ ਲੈ ਕੇ ਤੁਰਨ ਦੇ ਲਈ ਮੈਟਰੋ ਵਰਗੀ ਜਿਹੜੀ ਰੇਲ ਦਿੱਲੀ ਚੱਲਦੀ ਹੈ ਉਹਦੇ 'ਚ ਪਾਬੰਦੀ ਲਾਈ ਜਾਂਦੀ ਹੈ। ਦਾਸ ਖੁਦ ਵੱਡੀ ਸ੍ਰੀ ਸਾਹਿਬ ਲੈ ਕੇ ਸਫ਼ਰ ਕਰਦਾ ਰਿਹਾ ਮੈਟਰੋ ਰੇਲ ਦੇ ਵਿੱਚ, ਕੋਈ ਨਹੀਂ ਸੀ ਰੋਕਦਾ ਹੁੰਦਾ। ਫਿਰ ਸਮਾਂ ਆਇਆ ਉਹਨੂੰ ਰੋਕਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਵੱਡੀ ਸ੍ਰੀ ਸਾਹਿਬ ਤਾਂ ਨਹੀਂ, ਪਰ ਮੈਂ ਇਹ ਸ੍ਰੀ ਸਾਹਿਬ ਜਿਹੜੀ ਪਾਈ ਹੋਈ ਹੈ, ਇਹ ਸ੍ਰੀ ਦੀ ਕਿੰਨੀ ਸਾਰੀ ਫੁੱਟ ਹੋਏਗੀ, 1.25 ਫੁੱਟ ਹੋਏਗੀ। ਅੱਜ ਇਹਨਾਂ ਨੂੰ ਇਸੇ ਵੀ ਇਤਰਾਜ਼ ਹੈ। ਇਸ ਕਰਕੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿੱਖ ਕੌਮ ਨੂੰ ਜਲੀਲ ਕਰਨਾ ਚਾਹੁੰਦੇ ਨੇ, ਸਿੱਖਾਂ ਦੇ ਹੱਕਾਂ ਤੇ ਕਕਾਰਾਂ ਤੇ ਛਾਪਾ ਮਾਰ ਕੇ ਸਾਨੂੰ ਜਿਹੜੀ ਧਾਰਮਿਕ ਆਜ਼ਾਦੀ ਪ੍ਰਾਪਤ ਹੈ ਉਹਨੂੰ ਖੋਹਣਾ ਚਾਹੁੰਦੇ ਨੇ। ਇਸੇ ਲਈ ਦਾਸ ਨੇ ਸ੍ਰੀ ਸਾਹਿਬ ਦਾ ਜੋ ਮੁੱਦਾ ਹੈ ਇਹਨੂੰ ਲੋਕਾਂ ਦੀ ਕਚਹਿਰੀ ਵਿੱਚ, ਪੰਥ ਦੀ ਕਚਹਿਰੀ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ ਤੇ ਪੰਥ ਵੱਲੋਂ ਜੋ ਹੁੰਗਾਰਾ ਇਸ ਮੁੱਦੇ ਤੇ ਭਰਿਆ ਗਿਆ, ਸੋਸ਼ਲ ਮੀਡੀਆ ਤੁਹਾਡੇ ਵਰਗੇ ਚੈਨਲਾਂ ਨੇ, ਹੋਰ ਸੰਸਥਾਵਾਂ ਨੇ, ਪ੍ਰਿੰਟ ਮੀਡੀਆ ਦੇ ਵਿੱਚ ਜਿਵੇਂ ਇਹਨੂੰ ਆਵਾਜ਼ ਬੁਲੰਦ ਕੀਤੀ ਹੈ, ਇਹ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਕਕਾਰਾਂ ਦੇ ਉੱਤੇ ਹੁੰਦਾ ਜਿਹੜਾ ਵਾਰ ਹੈ ਇਹਨੂੰ ਰੋਕਿਆ ਜਾ ਸਕਦਾ ਹੈ। ਘੱਟ ਗਿਣਤੀ ਕਮਿਸ਼ਨ ਤੱਕ ਜਿਹੜੀ ਹੈ ਉਹ ਸ਼ਿਕਾਇਤ ਵੀ ਭੇਜ ਦਿੱਤੀ ਗਈ ਹੈ ਤੇ ਘੱਟ ਗਿਣਤੀ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਜਿਹੜੇ ਨੇ ਉਹਨਾਂ ਨੇ ਜਸਵਿੰਦਰ ਸਿੰਘ ਐਡਵੋਕੇਟ ਨਾਲ ਸੰਪਰਕ ਵੀ ਕੀਤਾ ਹੈ। ਇਹ ਮੁੱਦਾ ਅਸੀਂ ਅੱਗੇ ਲੈ ਕੇ ਜਾਵਾਂਗੇ, ਪਰਸੂ ਕਰਾਂਗੇ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕਿਤੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਤਾਂ ਨਹੀਂ ਕਰਵਾਇਆ ਜਾ ਰਿਹਾ? ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੁੰਦੇ, ਸਰਕਾਰਾਂ ਕਰਦੀਆਂ ਨੇ, ਫਿਰ ਅਸੀਂ ਘੱਟ ਗਿਣਤੀ ਦੇ ਹਿੱਸੇਦਾਰ ਹਾਂ। ਇਸ ਕਰਕੇ ਅਸੀਂ ਜਾਗਦੀ ਕੌਮ ਹਾਂ, ਆਪਣੇ ਹੱਕਾਂ ਲਈ ਲੜਨਾ ਜਾਣਦੇ ਹਾਂ। ਇਸ ਕਰਕੇ ਉਹ ਸਾਡੇ ਤੋਂ ਡਰਦੇ ਵੀ ਨੇ, ਇਸ ਕਰਕੇ ਅਸੀਂ ਦਬਾ ਕੇ ਰੱਖਣਾ ਵੀ ਚਾਹੁੰਦੇ ਨੇ, ਤਾਂ ਹੀ ਤਾਂ ਸਭ ਕੁਝ ਹੋ ਰਿਹਾ। ਗੱਲ ਕੇਵਲ ਸਿੰਘ ਦੀ ਨਹੀਂ ਹੈ, ਗੱਲ ਮੇਰੀ ਕੌਮ ਦੇ ਮਾਣ ਤੇ ਸਨਮਾਨ ਦੀ ਹੈ। ਆਪਾਂ ਪਹਿਲਾਂ ਵੀ ਦੇਖਦੇ ਹਾਂ ਕਿ ਸਾਡੇ ਬੱਚੇ ਜਿਹੜੇ ਜਾਂਦੇ ਨੇ ਸਕੂਲਾਂ ਕਾਲਜਾਂ ਦੇ ਕੰਪੀਟੀਸ਼ਨ ਦੇ ਇਮਤਿਹਾਨ ਜਾਂਦੇ ਨੇ, ਉਹਨਾਂ ਕੋਲ ਸ੍ਰੀ ਸਾਹਿਬ ਉਤਾਰ ਲਈ ਜਾਂਦੀ ਹੈ, ਉਹਨਾਂ ਕੋਲ ਕੜੇ ਵੀ ਉਤਾਰ ਲਏ ਜਾਂਦੇ ਨੇ। ਇਹ ਇੱਕ ਬਹੁਤ ਵੱਡਾ ਸਾਡੇ ਲਈ ਪਹਿਲਾਂ ਹੀ ਵੰਗਾਰ ਬਣ ਕੇ ਮੁੱਦਾ ਸਾਹਮਣੇ ਸੀ। ਉਹ ਆਵਾਜ਼ ਉੱਠਦੀ ਹੈ, ਦਬ ਜਾਂਦੀ ਹੈ, ਉੱਠਦੀ ਹੈ, ਦਬ ਜਾਂਦੀ ਹੈ। ਪਰ ਹੁਣ ਅਸੀਂ ਕਕਾਰਾਂ ਦੀ ਆਵਾਜ਼ ਜਿਹੜੀ ਹੈ ਇਹਨੂੰ ਪੰਜਾਬ ਸਰਕਾਰ ਦੇ ਕੋਲ ਵੀ, ਦਿੱਲੀ ਸਰਕਾਰ ਦੇ ਕੋਲ ਵੀ, ਆਪਣੇ ਪੰਥ ਦੀ ਕਚਹਿਰੀ ਵਿੱਚ ਵੀ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਪੰਥਕ ਤਾਲਮੇਲ ਸੰਗਠਨ ਵੱਲੋਂ ਲੈ ਕੇ ਜਾਵਾਂਗੇ, ਅੰਤ ਤੱਕ ਲੜਾਈ ਲੜਾਂਗੇ। ਲਾਸਟ ਦੇ ਵਿੱਚ 2 ਮਿੰਟ ਹੋਰ ਤੁਹਾਡੇ ਲੈਣੇ ਚਾਹਾਂਗਾ। ਇੱਕ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਜਿਹੜੀ ਕਿ ਚਰਚਾ ਹੋ ਰਹੀ ਹੈ ਕਿ ਚੋਣਾਂ ਹੋਣੀਆਂ ਚਾਹੀਦੀਆਂ। ਕੇਵਲ ਸਿੰਘ ਜੀ ਕੀ ਸੋਚਦੇ ਨੇ, ਜਥੇਦਾਰ ਸਾਹਿਬ ਕੀ ਸੋਚਦੇ ਨੇ ਇਸ ਚੋਣਾਂ ਨੂੰ ਲੈ ਕੇ? ਦੇਖੋ, ਸਾਡੀ ਧਾਰਨਾ ਹੈ ਪੰਥਕ ਤਾਲਮੇਲ ਸੰਗਠਨ ਦੀ ਤੇ ਜਾਤੀ ਤੌਰ ਤੇ ਕੇਵਲ ਸਿੰਘ ਦੀ ਵੀ, ਕਿ ਇਹ ਜਿਹੜਾ ਸਾਡਾ ਗੁਰਦੁਆਰਾ ਐਕਟ ਹੈ ਇਹ ਪੰਜਾਬ ਅਸੈਂਬਲੀ ਨੇ ਬਣਾਇਆ ਸੀ ਤੇ ਪੰਜਾਬ ਮੁੜ ਕੇ ਹੁਣ ਪੰਜਾਬ ਅਸੈਂਬਲੀ ਦੇ ਥੱਲੇ ਹੀ ਆਉਣਾ ਚਾਹੀਦਾ। ਇਹ ਕੇਂਦਰ ਵਿੱਚ ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਇੱਕ ਬਹਾਨੇ ਨਾਲ ਇਹਨੂੰ ਉੱਥੇ ਲੈ ਕੇ ਗਏ ਨੇ ਔਰ ਗਲਤ ਹੈ। ਅੱਜ ਹਰਿਆਣੇ ਦੀ ਵੱਖਰੀ ਕਮੇਟੀ ਬਣ ਜਾਣੀ ਚਾਹੀਦੀ ਹੈ, ਹਿਮਾਚਲ ਦੀ ਇੱਕੋ ਸੀਟ ਹੈ, ਉਹਦਾ ਵੱਖਰਾ ਬੋਰਡ ਬਣਨਾ ਜਾਣਾ ਚਾਹੀਦਾ ਹੈ। ਜਿਹੜਾ ਪੰਜਾਬ ਦਾ ਐਕਟ ਹੈ ਬਣੇ, ਜਿਵੇਂ ਪੰਚਾਇਤ ਦੀਆਂ ਚੋਣਾਂ ਹੁੰਦੀਆਂ ਨੇ, ਅਸੈਂਬਲੀ ਚੋਣਾਂ 5 ਸਾਲਾਂ ਬਾਅਦ ਹੁੰਦੀਆਂ ਨੇ, ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵੀ ਹਰ 5 ਸਾਲਾਂ ਬਾਅਦ ਹੋਣੀਆਂ ਚਾਹੀਦੀਆਂ ਨੇ। ਬਲਕਿ ਸਿੱਖ ਪੰਥ ਨੂੰ ਇਹ ਵੀ ਚਾਹੀਦਾ ਹੈ ਕਿ ਬਿਨਾਂ ਦੇਰੀ ਆਪਣਾ ਆਜ਼ਾਦ ਪੰਥਕ ਗੁਰਦੁਆਰਾ ਪ੍ਰਬੰਧ ਖੜਾ ਕਰਨ, ਜਿਹੜਾ ਸਰਕਾਰ ਦੇ ਵੋਟ ਤੰਤਰ ਥੱਲੇ ਨਾ ਹੋਵੇ, ਜਿਹੜਾ ਕੇਵਲ ਪੰਥਕ ਅਸੂਲਾਂ ਦੇ ਮੁਤਾਬਕ ਅਸੀਂ ਆਪਣੀ ਸੰਸਥਾ ਚੁਣ ਸਕੀਏ ਤੇ ਉਹਨੂੰ ਅੱਗੇ ਲਾਗੂ ਕਰ ਸਕੀਏ। ਇੱਕ ਲਾਸਟ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜਿਹੜਾ ਡੇਰਾਵਾਦ ਪੰਜਾਬ ਦੇ ਵਿੱਚ ਫੈਲ ਰਿਹਾ, ਡੇਰਾਵਾਦ ਬੇਸ਼ੱਕ ਉਹ ਬਿਆਸ ਵਰਸਸ ਸਿੱਖ ਨਿਹੰਗ ਸਿੰਘਾਂ ਦੀ ਲੜਾਈ ਦੀ ਗੱਲ ਕਰ ਲਈ, ਜਾਂ ਪਾਸਟਰ ਜਿਹੜੇ ਕ੍ਰਿਸਚੀਅਨ ਨੇ, ਜਾਂ ਫਿਰ ਸਿੱਖਾਂ ਦੀ ਉਹਨਾਂ ਦੇ ਵਿੱਚ ਆਪਸ ਵਿੱਚ ਮਤਭੇਦਾਂ ਦੀ ਗੱਲ ਕਰ ਲਈਏ, ਇਸ ਨੂੰ ਕਿਵੇਂ ਦੇਖਦੇ? ਇਹਨੂੰ ਡੇਰਾਵਾਦ ਨਹੀਂ, ਇਹਨੂੰ ਕਹਿੰਦੇ ਅਸੀਂ ਗੁਰੂ ਡੰਬ ਕਹਿੰਦੇ ਸੀ। ਇਹ ਸਾਰਾ ਗੁਰੂ ਡੰਬ ਹੈ, ਜਿਹੜਾ ਸਾਡੇ ਗੁਰੂ ਦੀ ਹਸਤੀ ਨੂੰ, ਸ਼ਬਦ ਗੁਰੂ ਨੂੰ ਮੁਕਾਬਲਾ ਦੇਣ ਲਈ ਸਿਧਾਂਤ ਚੈਲੰਜ ਕਰਨ ਵਾਸਤੇ ਖੜਾ ਕੀਤਾ ਗਿਆ। ਅੰਗਰੇਜ਼ਾਂ ਦੇ ਰਾਜ ਤੋਂ ਚੱਲਦਾ ਆ ਰਿਹਾ ਹੈ। ਅੱਜ ਇਹ ਪਲਦਾ ਐਡਾ ਫਲ ਚੁੱਕਾ ਹੈ ਕਿ ਅੱਜ ਸਿੱਖੀ ਦੇ ਸਾਡੇ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨੇ ਨੇ ਸ਼ੁਰੂ ਕੀਤਾ ਹੈ। ਗੁਰੂ ਪੰਥ ਨੂੰ ਜਾਗਣਾ ਚਾਹੀਦਾ ਹੈ ਔਰ ਇਹ ਕੋਈ ਜ਼ਬਰਦਸਤੀ ਧਰਮ ਪ੍ਰਚਾਰ ਕਰਨਾ, ਧਰਮ ਬਦਲੀ ਕਰਨਾ, ਇਹ 'ਤੇ ਪਾਬੰਦੀ ਜਿਹੜੀ ਹੈ ਇਹ ਵੈਸੇ ਹੀ ਹੈਗੀ ਹੈ ਕਿ ਕੋਈ ਜ਼ਬਰਦਸਤੀ ਪ੍ਰਚਾਰ ਕਰ ਹੀ ਨਹੀਂ ਸਕਦਾ। ਦੂਜੀ ਗੱਲ, ਇੱਕ ਧਿਆਨ ਰੱਖਣਾ ਪਏਗਾ, ਕਿਸੇ ਇਸ ਆੜ ਦੇ ਥੱਲੇ ਕਿਤੇ ਘੱਟ ਗਿਣਤੀਆਂ ਨਾਲ ਲੜਾਉਣ ਵਾਲੀ ਤਾਕਤ ਕੋਈ ਹੋਰ ਮਗਲੇ ਪਾਸੇ ਕੋਈ ਹੋਰ ਤਾਂ ਨਹੀਂ ਹੈਗੀ। ਸਾਨੂੰ ਇਹ ਵੀ ਸੋਚਣਾ ਪਏਗਾ
ਕਿਤੇ ਈਸਾਈਆਂ ਤੇ ਸਿੱਖਾਂ ਨੂੰ ਇਸ ਨਾਂ ਥੱਲੇ ਲੜਾ ਕੇ ਇਹਦਾ ਫਾਇਦਾ ਲੈਣ ਵਾਲੀਆਂ ਤਾਕਤਾਂ ਕਿਤੇ ਆਉਣ ਵਾਲੇ ਕੱਲ੍ਹ ਨੂੰ ਸਾਡਾ ਵੱਡਾ ਕੰਟ ਨਹੀਂ ਕਰਨਗੀਆਂ। ਇਹ ਵੀ ਅੱਜ ਇੱਕ ਪ੍ਰਸ਼ਨ ਹੈ ਜਿਹੜਾ ਸਿੱਖਾਂ ਨੂੰ ਵੀ ਸੋਚਣਾ ਪਏਗਾ, ਈਸਾਈਆਂ ਨੂੰ ਵੀ ਸੋਚਣਾ ਪਏਗਾ, ਮੁਸਲਮਾਨਾਂ ਨੂੰ ਵੀ ਸੋਚਣਾ ਪਏਗਾ, ਕਿਉਂਕਿ ਭਾਰਤ ਦੇ ਅੰਦਰ ਘੱਟ ਗਿਣਤੀਆਂ ਸਦਾ ਨਿਸ਼ਾਨੇ 'ਤੇ ਰਹਿੰਦੀਆਂ ਨੇ ਅਤੇ ਇਹਨਾਂ ਨੂੰ ਮਿਲ ਕੇ ਤੁਰਨ ਦੀ ਗੱਲ ਹੈਗੀ ਹੈ। ਅਸੀਂ ਈਸਾਈਆਂ 'ਚ ਕੀ ਦੇਖਦੇ ਹਾਂ, ਜਿਹੜਾ ਅਸਲੀ ਈਸਾਈ ਹੈ ਉਹਦੇ ਪ੍ਰਚਾਰ ਕਰਨ ਦਾ ਢੰਗ ਹੋ ਰਿਹਾ, ਜਿਹੜਾ ਉਹਨਾਂ 'ਚ ਨਕਲੀ ਈਸਾਈ ਆ ਗਿਆ, ਜਿਹੜਾ ਉਹਨਾਂ ਦਾ ਡੇਰਾਵਾਦ ਹੈ, ਉਹਨੇ ਆ ਕੇ ਗਲਤ ਢੰਗ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ। ਔਰ ਜਿਹਨੂੰ ਅੱਜ ਅਸੀਂ ਵੀ ਖਤਰਾ ਮੰਨ ਰਹੇ ਹਾਂ, ਜਿਹਦੇ ਸਾਹਮਣੇ ਅਸੀਂ ਵੀ ਖੜ੍ਹੇ ਹਾਂ, ਉਹ ਵੀ ਖੜ੍ਹੇ ਨੇ। ਆਪਾਂ ਨੂੰ ਲੜਾਈ ਜਿਹੜੀ ਹੈ ਆਪਣੇ ਘਰ ਬਚਾਉਣ ਦੀ ਲੜਨੀ ਚਾਹੀਦੀ ਹੈ। ਸਾਰੀਆਂ ਸਿੱਖ ਸੰਸਥਾਵਾਂ ਨੂੰ, ਆਪਣੇ ਸਿੱਖ ਪਰਿਵਾਰਾਂ ਨੂੰ, ਸਿੱਖ ਬੱਚਿਆਂ ਨੂੰ ਆਪ ਬਚਾਉਣ ਦੇ ਲਈ ਸਿੱਖੀ ਪ੍ਰਚਾਰ ਉੱਤੇ ਵਿਉਂਤਬੰਦੀ ਕਰਕੇ ਕੰਮ ਕਰਨ ਦੀ ਲੋੜ ਹੈ। ਫਿਰ ਸਾਨੂੰ ਨਾ ਖਤਰਾ ਈਸਾਈਆਂ ਕੋਲ ਹੈ, ਨਾ ਕਿਸੇ ਦੂਜੇ ਤੀਜੇ ਕੋਲ ਹੈ। ਇਸ ਲਈ ਲੜਾਈ ਤਗੜੀ ਹੈ, ਵੱਡੇ ਹੋ ਕੇ ਲੜਨੀ ਪਏਗੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਜਥੇਦਾਰ ਸਿੰਘ ਸਾਹਿਬ ਸਿੰਘ ਗਿਆਨੀ ਕੇਵਲ ਸਿੰਘ ਜੀ ਦਾ, ਜਿਨ੍ਹਾਂ ਨੇ ਪੰਜਾਬ ਦੇ तमाम ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕਰੀ ਹੈ। ਇੰਡੋਜ ਟੀਵੀ ਦੀ ਟੀਮ ਲਗਾਤਾਰ ਪੰਜਾਬ ਦਰਦਿਆਂ ਦੇ ਕੋਲ ਪਹੁੰਚਦੀ ਰਹੇਗੀ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਨੂੰ ਕਿਸ ਤਰ੍ਹਾਂ ਦਾ ਤਰੀਕੇ ਨਾਲ ਦੇਖਦੇ ਹੋ? ਜਿਵੇਂ ਜੀਰੇ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਪਾਣੀਆਂ ਦਾ ਮੋਰਚਾ ਹੈਗਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂਦੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ? ਅਸੀਂ ਜਦੋਂ ਵੇਖਦੇ ਹਾਂ ਸਾਡੇ ਕੋਲ ਪਾਣੀ ਕੁਝ ਸਾਲਾਂ ਦਾ ਬਾਕੀ ਬਚੇ, ਕੀ ਇਹ ਮੰਨਦੇ ਹੋ? ਅਸੀਂ ਮੰਨ ਕੇ ਚੱਲਦੇ ਹਾਂ ਸੌਦਾ ਸਾਧਨਾ ਨਿਭਣ ਵਾਲੇ ਜਿਹੜੇ ਬੰਦੇ ਨੇ ਉਹ ਪੰਥ ਨਾਲ ਹੁਣ ਨਹੀਂ ਨਿਭ ਸਕਦੇ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਪੰਜਾਬ ਦੇ ਦੌਰੇ ਤੇ ਨਿਕਲੇ ਹਾਂ, ਤਾਂ ਸਾਡੇ ਨਾਲ ਸਿੰਘ ਸਾਹਿਬ ਸਿੰਘ ਗਿਆਨੀ ਕੇਵਲ ਸਿੰਘ ਜੀ ਮੌਜੂਦ ਨੇ, ਸਾਬਕਾ ਜਥੇਦਾਰ ਨੇ ਤਲਵੰਡੀ ਸਾਬੋ ਦੇ ਦਮਦਮਾ ਸਾਹਿਬ ਦੇ। ਤਾਂ ਅਸੀਂ ਗੱਲਬਾਤ ਕਰਾਂਗੇ, ਕੁਝ ਕੁ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਕਰਨ ਵਾਲੀ ਆ। ਪਹਿਲਾਂ ਸਵਾਗਤ ਕਰਦੇ ਹਾਂ ਜਥੇਦਾਰ ਜੀ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਜੀ, ਪੰਜਾਬ ਨੂੰ ਕਿਸ ਤਰ੍ਹਾਂ ਦਾ ਤਰੀਕੇ ਨਾਲ ਦੇਖਦੇ ਹੋ? ਜਿਵੇਂ ਜੀਰੇ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਪਾਣੀਆਂ ਦਾ ਮੋਰਚਾ ਹੈਗਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂਦੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ? ਸਭ ਤੋਂ ਪਹਿਲਾਂ ਤੇ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਸਾਡੇ ਗੁਰੂਆਂ ਨੇ ਇੱਕ ਗਿਆਨ ਦਾ ਪ੍ਰਵਾਹ ਚਲਾਇਆ, ਸਿੱਖੀ ਦੀ ਸਾਜਨਾ ਕੀਤੀ, ਮਨੁੱਖ ਨੂੰ ਜ਼ਿੰਦਗੀ ਦੇ ਸਾਰੇ ਅਰਥ ਦੱਸੇ। ਕੁਦਰਤ, ਮਨੁੱਖ ਅਤੇ ਰੱਬ, ਇਹਨਾਂ ਦੇ ਸੰਬੰਧਾਂ ਨੂੰ ਉਹਨਾਂ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਪ੍ਰਚਾਰਿਆ ਔਰ ਮਨੁੱਖ ਦੇ ਦਿਲ ਦਿਮਾਗ ਵਿੱਚ ਪਾਇਆ। ਅੱਜ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਪਾਣੀ ਦੀ ਬਹੁਤ ਸਾਰੀ ਮਹੱਤਤਾ ਗੁਰੂ ਪਿਤਾ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਈ। ਪਰ ਅੱਜ ਅਸੀਂ ਦੇਖਦੇ ਹਾਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਸਾਡਾ ਜੀਵਨ ਦਾ ਹਵਾ ਤੋਂ ਬਾਅਦ ਸਰੋਤ ਪਾਣੀ ਹੈ, ਉਹਦੀ ਵਰਤੋਂ ਦੇ ਉੱਤੇ ਜੋ ਗਲਤ ਢੰਗ ਤਰੀਕੇ ਅਪਣਾਏ ਗਏ ਨੇ ਜਾਂ ਠੀਕ ਨੀਤੀਆਂ ਨਹੀਂ ਬਣ ਸਕੀਆਂ, ਉਹਦੇ ਨਤੀਜਾ ਇਹ ਹੈ ਕਿ ਪੰਜਾਬ ਦਾ ਪਾਣੀ ਖਤਮ ਹੋਣ ਦੇ ਕਿਨਾਰੇ ਹੈ। ਅਸੀਂ ਜਦੋਂ ਵੇਖਦੇ ਹਾਂ ਸਾਡੇ ਕੋਲ ਪਾਣੀ ਕੁਝ ਸਾਲਾਂ ਦਾ ਬਾਕੀ ਬਚੇ, ਜਿਹੜਾ 2035-37 ਜਾ ਕੇ ਮੁੱਕ ਜਾਣਾ। ਇਸ ਕਰਕੇ 17 ਸਾਲਾਂ ਦਾ ਪਾਣੀ ਸਾਡੇ ਕੋਲ ਰਹਿ ਗਿਆ ਸੀ। ਵਰੇ ਮੁੱਕਦੇ ਜਾਂਦੇ ਨੇ, ਪਰ ਪਾਣੀ ਲਈ ਕੰਮ ਜਿਹੜਾ ਹੈ ਉਹ ਅਸੀਂ ਨਹੀਂ ਕਰ ਪਾ ਰਹੇ। ਹੁਣ ਆਪਾਂ ਬੈਠੇ ਹਾਂ, ਜਿਹੜਾ ਜੀਰੇ ਸ਼ਰਾਬ ਮਿਲ ਲੱਗੀ ਹੋਈ ਹੈ, ਜਿਹੜੇ ਫਰੀਦਕੋਟ ਦੇ MLA ਜਿਹੜੇ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਲਾਈ ਗਈ, ਜਿਹਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਨੇ ਕੀਤਾ, ਜਿਹੜੇ ਪੰਜਾਬ ਦੇ ਰਾਜਨੀਤੀ ਦੇ ਕਰਤਾ ਧਰਤਾ ਬਾਦਲ ਖਾਨਦਾਨ ਦੇ ਚਿਰਾਗ ਮੰਨੇ ਜਾਂਦੇ ਨੇ, ਉਹਨਾਂ ਰਾਹੀਂ ਇਹ ਜੋ ਫੈਕਟਰੀ ਦਾ ਉਦਘਾਟਨ ਕਰਨਾ, ਇਹ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਨੇ 3 ਕਰੋੜ ਪੰਜਾਬੀਆਂ ਦੀ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਕੀਤੇ ਨੇ। ਇਸ ਕਰਕੇ ਅੱਜ ਪਿਛਲੇ ਲੰਮੇ ਸਮੇਂ ਤੋਂ ਇੱਥੇ ਜਿਹੜੀ ਆਵਾਜ਼ ਉਠਾਈ ਜਾ ਰਹੀ ਹੈ, ਪਿੰਡਾਂ ਵਿੱਚ ਬੋਰ ਕਰਦੇ ਨੇ, ਇੱਥੇ ਲਾਹਣ ਨਿਕਲ ਕੇ ਬਾਹਰ ਆਉਂਦੀ ਹੈ, ਜ਼ਹਿਰ ਵਾਲਾ ਪਾਣੀ ਹੈ, ਨਾ ਪੀਣ ਜੋਗਾ ਨਾ ਹੋਰ ਕਿਸੇ ਕੰਮ ਆਉਣ ਜੋਗਾ। ਕਿਉਂ ਨਹੀਂ ਸਰਕਾਰ ਇਹਨੂੰ ਬੰਦ ਕਰਾਉਂਦੀ? ਕਾਂਗਰਸ ਸਰਕਾਰ ਵੀ ਰਹੀ, ਅਕਾਲੀ ਹਕੂਮਤ ਵੀ ਰਹੀ,
ਉਹਨਾਂ ਨੇ ਬੰਦ ਨਹੀਂ ਕਰਵਾਇਆ। ਘੱਟੋ ਘੱਟ ਹੁਣ ਆਮ ਪਾਰਟੀ ਦੀ ਸਰਕਾਰ ਆਈ ਹੈ, ਇਹਨੂੰ ਤੇ ਹੁਣ ਤੱਕ ਫੈਕਟਰੀ ਬੰਦ ਕਰਵਾ ਦੇਣੀ ਚਾਹੀਦੀ ਸੀ। ਪਰ ਜੇ ਅਜੇ ਇੱਥੇ ਵੀ ਕਿਤੇ ਖੋਟ ਹੈ ਤੇ ਫਿਰ ਰੱਬ ਰਾਖਾ ਸਾਡਾ, ਫਿਰ ਕੌਣ ਬੰਦ ਕਰਾਏਗਾ? ਇਹ ਹੁਣ ਗੁਰੂ ਜਾਣੇ ਜਾਂ ਗੁਰੂ ਦੀ ਸੰਗਤ ਜਾਣੇ ਜਾਂ ਇਲਾਕਾ ਜਾਣੇ। ਤੁਸੀਂ ਸੁਖਬੀਰ ਬਾਦਲ ਦਾ ਨਾਮ ਲੈਤਾ, ਉਹਨਾਂ ਦੇ ਵੱਲੋਂ ਇਸ ਫੈਕਟਰੀ ਦਾ ਉਦਘਾਟਨ ਕੀਤਾ ਜਾਂਦਾ, ਪਰ ਜੇਕਰ ਅਸੀਂ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੇ ਰਹੇ ਨੇ, ਅਕਾਲੀ ਦਲ ਕਹਾਉਂਦੇ ਰਹੇ ਨੇ। ਉਹਨਾਂ ਨੇ ਪੰਥ ਦਾ ਸ਼ਬਦ 1997 ਵਿੱਚ ਛੱਡ ਦਿੱਤਾ ਸੀ, ਜਦੋਂ ਮੋਗਾ ਕਾਨਫਰੰਸ ਇਹਨਾਂ ਲੋਕਾਂ ਨੇ ਕੀਤੀ ਹੈ। ਇਹਨਾਂ ਨੇ ਉਹਨੂੰ ਆਮ ਲੋਕਾਂ ਦੀ ਪਾਰਟੀ ਬਣਾ ਦਿੱਤਾ ਸੀ, ਜਿਹੜਾ ਮਰਜ਼ੀ ਆ ਜਾਏ। ਜਦੋਂ ਪੰਥ ਦੀ ਪਾਰਟੀ ਸੀ, ਅੰਮ੍ਰਿਤਧਾਰੀ ਸਿੱਖਾਂ ਦਾ ਜਥਾ ਹੁੰਦਾ ਸੀ, ਉਹਦੇ ਉੱਤੇ ਕੋਈ ਜੁਰਤ ਹੁੰਦੀ ਸੀ, ਸਿਧਾਂਤ ਹੁੰਦਾ ਸੀ, ਮਾਣ ਮਰਜ਼ਾਦਾ ਹੁੰਦੀ ਸੀ। ਉਸ ਤੋਂ ਬਾਅਦ ਕੋਈ ਮਾਣ ਮਰਜ਼ਾਦਾ ਨਹੀਂ ਰਹੀ। ਇੱਕੋ ਖਾਨਦਾਨ ਪਾਰਟੀ ਦਾ ਸਰਵੇ ਸਰਵਾ ਬਣ ਗਿਆ ਤੇ ਬਾਕੀ ਸਾਰੇ ਉਹਨਾਂ ਦੇ ਗੋਲੇ ਤੇ ਗੁਲਾਮਾਂ ਵਰਗੇ ਰਹਿ ਕੇ ਕੰਮ ਕਰਦੇ ਰਹੇ। ਇਸ ਲਈ ਅੱਜ ਉਹ ਤੇ ਚਲੇ ਗਏ, ਸੱਤਾ ਤੋਂ ਲੋਕਾਂ ਨੇ ਬਾਹਰ ਕੱਢ ਦਿੱਤਾ। ਪਰ ਕੁੱਖ ਮੁੱਦਾ ਪਾਣੀ ਦਾ ਹੈ ਤੇ ਅਸੀਂ ਅੱਜ ਦੀ ਸਰਕਾਰ ਨੂੰ ਬੜੇ ਅਦਬ ਨਾਲ ਕਹਿੰਦੇ ਹਾਂ ਕਿ ਫੈਕਟਰੀਆਂ ਇੱਕ ਨਹੀਂ ਹੈ, ਇਹ ਕਈ ਨੇ। ਗੁਰਜੀਤ ਰਾਣੇ ਦੀਆਂ ਮਿੱਲਾਂ ਨੇ, ਹੋਰ ਮਿੱਲਾਂ ਨੇ, ਜਿਹੜਾ ਜ਼ਹਿਰਦਾਰ ਪਾਣੀ ਥੱਲੇ ਜ਼ਮੀਨ ਸੁੱਟਦੇ ਪਈਆਂ ਨੇ, ਇਹ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ। ਪੰਜਾਬ ਨੂੰ ਬਚਾਓ। ਲੁਧਿਆਣੇ ਸ਼ਹਿਰ ਦੀਆਂ ਉਹ ਮਿੱਲਾਂ ਜਿਹੜੀਆਂ ਕੱਪੜਾ ਰੰਗਣ ਦਾ ਕੰਮ ਕਰਦੀਆਂ ਨੇ, ਸਾਰਾ ਜ਼ਹਿਰੀਲਾ ਪਾਣੀ ਥੱਲੇ ਜਾ ਰਿਹਾ। ਬੁੱਢਾ ਦਰਿਆ ਜ਼ਹਿਰ ਦਾ ਦਰਿਆ ਬਣ ਕੇ ਵਗ ਰਿਹਾ। ਇਸ ਲਈ ਵਰਤਮਾਨ ਸਰਕਾਰ ਦੇ ਸਾਰੇ MLA ਜਾਣਦੇ ਨੇ ਕਿ ਵਾਤਾਵਰਨ ਕਿੰਨਾ ਖਰਾਬ ਹੈ, ਕਿਉਂਕਿ ਸਾਡੇ ਨਾਲ ਅਸੀਂ ਵੀ 11 ਸਾਲਾਂ ਤੋਂ ਕੰਮ ਕਰਦੇ ਪਏ ਹਾਂ। ਇਹ ਸਾਡੇ ਨਾਲ ਵਿਚਰ ਕੇ ਕੰਮ ਕਰਨ ਵਾਲੇ ਬਹੁਤ ਸਾਰੇ ਇਹਨਾਂ ਦੇ ਅੱਜ MLA ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਾਤਾਵਰਨ ਬਾਰੇ ਪਤਾ ਹੈ, ਪਾਣੀ ਦਾ ਵੀ ਪਤਾ ਹੈ, ਧਰਤੀ ਦਾ ਵੀ ਪਤਾ ਹੈ ਤੇ ਹਵਾ ਦਾ ਵੀ ਪਤਾ ਹੈ। ਇਸ ਲਈ ਇਹਨਾਂ ਨੂੰ ਬਿਨਾਂ ਦੇਰੀ ਤੋਂ ਆਪਣਾ ਮੁੱਢਲਾ ਫਰਜ਼ ਪਛਾਣਦੇ ਹਾਂ। ਇਹਨਾਂ ਤਿੰਨਾਂ ਕੁਦਰਤੀ ਸਰੋਤਾਂ ਦੀ ਰਾਖੀ ਕਰਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਤੇ ਬਿਨਾਂ ਦੇਰ ਇਹ ਜ਼ਹਿਰ ਦੇ ਜਿਹੜੇ ਜਵਾਲਾਮੁਖੀ ਨੇ, ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਕਦੇ ਅਕਾਲੀ ਦਲ ਨੇ ਪਾਣੀਆਂ ਦੇ ਉੱਪਰ ਮੋਰਚਾ ਲਾਇਆ, ਧਰਮ ਯੁੱਧ ਮੋਰਚਾ ਲੱਗਿਆ 1982 ਦਾ, ਤਾਂ ਉਸ ਤੋਂ ਬਾਅਦ ਅਕਾਲੀ ਦਲ ਉਸ ਮੰਗਾਂ ਤੋਂ ਭੱਜਦਾ ਨਜ਼ਰ ਆਇਆ। ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਮੋਰਚਾ ਲਾਉਣਾ ਉਸ ਸਮੇਂ ਅਕਾਲੀ ਦਲ 'ਚ ਥੋੜ੍ਹਾ ਬੜੀ ਜੀਲ ਸੀ। ਜਦੋਂ ਮੋਰਚਾ 82 'ਚ ਲਾਇਆ ਗਿਆ, ਸਮੇਂ ਦੇ ਗੇੜ ਨਾਲ ਮਰ ਗਈ। ਕੁਰਸੀ ਦੀ ਭੁੱਖ ਪੈਦਾ ਹੋ ਗਈ ਤੇ ਕੁਰਸੀ ਦੀ ਲਾਲਸਾ ਨੇ ਸਾਰੇ ਪੰਥਕ ਮੁੱਦੇ, ਸਾਰੇ ਪੰਜਾਬ ਦੇ ਮੁੱਦੇ, ਭਾਵੇਂ ਪਾਣੀਆਂ ਦਾ ਮੁੱਦਾ ਹੈ, ਭਾਵੇਂ ਚੰਡੀਗੜ੍ਹ ਦਾ ਮੁੱਦਾ ਹੈ, ਜਾਂ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੈ, ਭਾਵੇਂ ਭਾਖੜਾ ਡੈਮ ਦਾ ਮੁੱਦਾ ਹੈ, ਇਹ ਸਾਰੇ ਅੱਖੋਂ ਪਰੋਖੇ ਕਰ ਦਿੱਤੇ। ਇਸ ਕਾਰਨ ਕਰਕੇ ਉਹਨਾਂ ਨੇ ਤੇ ਪਹਿਲਾਂ ਹੀ ਜ਼ਿੰਮੇਵਾਰੀਆਂ ਛੱਡ ਦਿੱਤੀਆਂ। ਇਸ ਕਰਕੇ ਉਹਨਾਂ ਕੋਲ ਕੀ ਆਸ ਕਰਨੀ ਹੈ ਤੇ ਕੀ ਨਾਂ ਲੈਣਾ। ਕੁਰਸੀ ਦੀ ਗੱਲ ਕਰੀਏ, ਕੁਰਸੀ ਦੀ ਭੁੱਖ ਨੇ 2015 ਦਾ ਕਾਂਡ ਵੀ ਕਰਵਾਇਆ, ਕੀ ਇਹ ਮੰਨਦੇ ਹੋ? ਅਸੀਂ ਮੰਨ ਕੇ ਚੱਲਦੇ ਹਾਂ। ਸੌਦਾ ਸਾਧਨਾ ਨਿਭਣ ਵਾਲੇ ਜਿਹੜੇ ਬੰਦੇ ਨੇ, ਉਹ ਪੰਥ ਨਾਲ ਹੁਣ ਨਹੀਂ ਨਿਭ ਸਕਦੇ। 15 ਵਿੱਚ ਵੀ ਸੌਦੇ ਸਾਧਨਾ ਨਿਭੇ ਸਨ। ਉਹਨਾਂ ਨੇ ਸੌਦੇ ਸਾਧ ਨੂੰ ਬਿਲਕੁਲ ਗੈਰ ਪੰਥਕ ਢੰਗ ਤਰੀਕਿਆਂ ਨਾਲ, ਆਪਣੀ ਸੱਤਾ ਦੇ ਦਬਾਅ ਤੇ ਪ੍ਰਭਾਵ ਦੇ ਨਾਲ ਉਹਨੂੰ ਮੁਆਫੀਨਾਮਾ ਦਿਵਾਉਣ ਦੀ ਕੋਸ਼ਿਸ਼ ਕੀਤੀ, ਫਿਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਮੁਆਫੀਨਾਮਾ ਸਹੀ ਹੈ ਇਹ ਸਾਬਤ ਕਰਨ ਦੇ ਲਈ 95 ਲੱਖ ਗੁਰੂ ਦੀ ਗੋਲਕ ਦਾ ਪੈਸਾ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਸ਼੍ਰੋਮਣੀ ਕਮੇਟੀ ਨੇ ਲਾ ਕੇ ਕੌਮ ਦਾ ਜਲੂਸ ਕੱਢਿਆ। ਔਰ ਜੋ ਕੁਝ ਕੌਮ ਨਾਲ ਹੋਇਆ ਬੀਤਿਆ 12 ਅਕਤੂਬਰ ਨੂੰ, ਉਹਨੇ ਸਾਨੂੰ ਦੁਖੀ ਕੀਤਾ, ਜ਼ਖਮੀ ਕੀਤਾ। ਅੱਜ ਤੱਕ ਵੈਸੇ ਇਨਸਾਫ ਦੇ ਲਈ ਸੜਕਾਂ 'ਤੇ ਬੈਠੇ ਹੋਏ ਆ। ਕੁੰਵਰ ਵਿਜੇ ਪ੍ਰਤਾਪ ਜਿਹੜੇ ਸਮੇਂ ਦੀ ਸਰਕਾਰ ਆ ਉਸ ਦੇ IPS ਅਧਿਕਾਰੀ ਰਹੇ ਨੇ, ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੇ ਇਨਵੈਸਟੀਗੇਸ਼ਨ ਕਰੀ। ਉਹ ਕਹਿੰਦੇ ਰਹੇ ਕਿ ਸਾਨੂੰ ਸਮਾਂ ਚਾਹੀਦਾ ਵਿਧਾਨ ਸਭਾ ਦੇ ਵਿੱਚ ਬੋਲਣ ਨੂੰ, ਅਸੀਂ ਪੱਖ ਰੱਖਣਾ, ਗੁਰੂ ਦੀ ਬੇਅਦਬੀ ਦਾ ਅਸੀਂ ਪੱਖ ਰੱਖਣਾ, ਪਰ ਉਸ ਨੂੰ ਬੋਲਣ ਨਹੀਂ ਦਿੱਤਾ ਗਿਆ। ਇਸ ਨੂੰ ਕਿਵੇਂ ਮੰਨਦੇ ਹੋ? ਦੇਖੋ, ਗੱਲ ਇਹ ਹੈ ਕਿ ਉੱਥੇ ਸਮਾਂ ਵਿਧਾਨ ਸਭਾ ਦਾ ਸਮਾਂ ਦੇਣਾ ਤਾਂ ਸਪੀਕਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਇੱਕੋ ਪਾਰਟੀ, ਉਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਾਰਟੀ ਤੇ ਸਰਕਾਰ ਵਾਲੀ ਪਾਰਟੀ ਇੱਕੋ ਪਾਰਟੀ। ਉਹਨਾਂ ਨੂੰ ਜੋ ਕੁਝ ਵੀ ਅੰਡਰਸਟੈਂਡਿੰਗ ਆਪਸ ਕਰਨੀ ਚਾਹੀਦੀ ਹੈ ਔਰ ਇਸ ਮੁੱਦੇ ਉੱਤੇ ਵੱਧ ਤੋਂ ਵੱਧ ਵਿਧਾਨ ਸਭਾ ਚਰਚਾ ਹੋਣੀ ਚਾਹੀਦੀ ਹੈ। ਔਰ ਜਿਹੜੇ ਅਸਲੀ ਦੋਸ਼ੀ ਨੇ, ਜਿਨ੍ਹਾਂ ਦੇ ਕਾਰਨ ਕਰਕੇ ਸਭ ਕੁਝ ਹੋਇਆ ਹੈ, ਉਹਨਾਂ ਨੂੰ ਬਿਨਾਂ ਦੇਰੀ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। 1999 ਦੇ ਵਿੱਚ ਇੱਕ ਕਿਰਪਾਨ ਦਾ ਮੁੱਦਾ ਖੜਾ ਹੁੰਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਕੇ ਜਾਂਦੇ ਨੇ, ਪਰ ਥੋੜ੍ਹੇ ਦਿਨ ਪਹਿਲਾਂ ਤੁਹਾਡੇ ਉੱਪਰ ਵੀ ਸਵਾਲ ਖੜੇ ਹੋ ਜਾਂਦੇ ਨੇ ਸ੍ਰੀ ਸਾਹਿਬ ਨੂੰ ਲੈ ਕੇ। ਕਹਿੰਦੇ ਕਿ 3 ਫੁੱਟੀ ਜਿਹੜੀ ਤਲਵਾਰ ਆ ਉਹ ਅਸੀਂ ਨਹੀਂ ਲਿਜਾਣ ਦਿੰਦੇ, ਕਿਰਪਾਨ ਆ ਜਿਹੜੀ ਉਹ ਅਸੀਂ ਨਹੀਂ ਲਿਜਾਣ ਦਿੰਦੇ। ਦੇਖੋ, ਗੱਲ ਇਹ ਕਿ ਸਾਡੇ ਭਾਰਤ ਦੇਸ਼ ਦੇ ਅੰਦਰ ਜਿਹੜਾ ਸਾਡਾ ਸੰਵਿਧਾਨ ਹੈ, ਉਹਦੇ ਅੰਦਰ ਸਿੱਖ ਕੌਮ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਸਿੱਖ ਕੌਮ ਕਿਰਪਾਨ ਆਪਣੇ ਕੋਲ ਰੱਖ ਸਕਦੀ ਹੈ ਤੇ ਦੇਸ਼ ਦੇ ਕਿਸੇ ਵੀ ਹਿੱਸੇ 'ਤੇ ਜਿੱਥੇ ਮਰਜ਼ੀ ਉਹ ਜਾ ਸਕਦੀ ਹੈ, ਉਹ 'ਤੇ ਕੋਈ ਪਾਬੰਦੀ ਨਹੀਂ ਹੈ।
ਪਰ ਉਸ ਤੋਂ ਅੱਗੇ ਚੱਲ ਕੇ ਜਿਵੇਂ ਜਿਵੇਂ ਸਿੱਖਾਂ ਨਾਲ ਹੋਰ ਧੱਕੇ ਹੁੰਦੇ ਨੇ, ਉਹ ਸਾਡੇ ਸਿੱਖ ਕਕਾਰਾਂ ਦੇ ਉੱਤੇ ਵੀ ਧੱਕਾ ਹੋਣਾ ਸ਼ੁਰੂ ਹੋ ਜਾਂਦੇ। ਪਹਿਲਾਂ ਹਵਾਈ ਸਫ਼ਰ ਵਿੱਚੋਂ ਵੱਡੀ ਸ੍ਰੀ ਸਾਹਿਬ ਬਾਹਰ ਕੱਢੀ ਜਾਂਦੀ ਹੈ, ਫਿਰ ਪਾਰਲੀਮੈਂਟ ਵਿੱਚ ਬਾਹਰ ਕੱਢੀ ਜਾਂਦੀ ਹੈ, ਫਿਰ ਵੱਡੀ ਸ੍ਰੀ ਸਾਹਿਬ ਜਿਹੜੀ ਹੈ ਉਹਦੇ 'ਤੇ ਲੈ ਕੇ ਤੁਰਨ ਦੇ ਲਈ ਮੈਟਰੋ ਵਰਗੀ ਜਿਹੜੀ ਰੇਲ ਦਿੱਲੀ ਚੱਲਦੀ ਹੈ ਉਹਦੇ 'ਚ ਪਾਬੰਦੀ ਲਾਈ ਜਾਂਦੀ ਹੈ। ਦਾਸ ਖੁਦ ਵੱਡੀ ਸ੍ਰੀ ਸਾਹਿਬ ਲੈ ਕੇ ਸਫ਼ਰ ਕਰਦਾ ਰਿਹਾ ਮੈਟਰੋ ਰੇਲ ਦੇ ਵਿੱਚ, ਕੋਈ ਨਹੀਂ ਸੀ ਰੋਕਦਾ ਹੁੰਦਾ। ਫਿਰ ਸਮਾਂ ਆਇਆ ਉਹਨੂੰ ਰੋਕਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਵੱਡੀ ਸ੍ਰੀ ਸਾਹਿਬ ਤਾਂ ਨਹੀਂ, ਪਰ ਮੈਂ ਇਹ ਸ੍ਰੀ ਸਾਹਿਬ ਦੀ ਪਾਈ ਹੋਈ ਹੈ। ਇਹ ਸ੍ਰੀ ਦੀ ਕਿੰਨੀ ਸਾਰੀ ਫੁੱਟ ਹੋਏਗੀ, 1.25 ਫੁੱਟ ਹੋਏਗੀ। ਅੱਜ ਇਹਨਾਂ ਨੂੰ ਇਸ 'ਤੇ ਵੀ ਇਤਰਾਜ਼ ਹੈ। ਇਸ ਕਰਕੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿੱਖ ਕੌਮ ਨੂੰ ਜਲੀਲ ਕਰਨਾ ਚਾਹੁੰਦੇ ਨੇ, ਸਿੱਖਾਂ ਦੇ ਹੱਕਾਂ ਤੇ ਕਕਾਰਾਂ ਤੇ ਛਾਪਾ ਮਾਰ ਕੇ ਸਾਨੂੰ ਜਿਹੜੀ ਧਾਰਮਿਕ ਆਜ਼ਾਦੀ ਪ੍ਰਾਪਤ ਹੈ ਉਹਨੂੰ ਖੋਹਣਾ ਚਾਹੁੰਦੇ ਨੇ। ਇਸੇ ਲਈ ਦਾਸ ਨੇ ਸ੍ਰੀ ਸਾਹਿਬ ਦਾ ਜੋ ਮੁੱਦਾ ਹੈ ਇਹਨੂੰ ਲੋਕਾਂ ਦੀ ਕਚਹਿਰੀ ਵਿੱਚ, ਪੰਥ ਦੀ ਕਚਹਿਰੀ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ ਤੇ ਪੰਥ ਵੱਲੋਂ ਜੋ ਹੁੰਗਾਰਾ ਇਸ ਮੁੱਦੇ ਤੇ ਭਰਿਆ ਗਿਆ, ਸੋਸ਼ਲ ਮੀਡੀਆ ਤੁਹਾਡੇ ਵਰਗੇ ਚੈਨਲਾਂ ਨੇ, ਹੋਰ ਸੰਸਥਾਵਾਂ ਨੇ, ਪ੍ਰਿੰਟ ਮੀਡੀਆ ਦੇ ਵਿੱਚ ਜਿਵੇਂ ਇਹਨੂੰ ਆਵਾਜ਼ ਬੁਲੰਦ ਕੀਤੀ ਹੈ, ਇਹ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਕਕਾਰਾਂ ਦੇ ਉੱਤੇ ਹੁੰਦਾ ਜਿਹੜਾ ਵਾਰ ਹੈ ਇਹਨੂੰ ਰੋਕਿਆ ਜਾ ਸਕਦਾ ਹੈ। ਘੱਟ ਗਿਣਤੀ ਕਮਿਸ਼ਨ ਤੱਕ ਜਿਹੜੀ ਹੈ ਉਹ ਸ਼ਿਕਾਇਤ ਵੀ ਭੇਜ ਦਿੱਤੀ ਗਈ ਹੈ ਤੇ ਘੱਟ ਗਿਣਤੀ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਜਿਹੜੇ ਨੇ ਉਹਨਾਂ ਨੇ ਜਸਵਿੰਦਰ ਸਿੰਘ ਐਡਵੋਕੇਟ ਨਾਲ ਸੰਪਰਕ ਵੀ ਕੀਤਾ ਹੈ। ਇਹ ਮੁੱਦਾ ਅਸੀਂ ਅੱਗੇ ਲੈ ਕੇ ਜਾਵਾਂਗੇ, ਪਰਸੂ ਕਰਾਂਗੇ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕਿਤੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਤਾਂ ਨਹੀਂ ਕਰਵਾਇਆ ਜਾ ਰਿਹਾ? ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੁੰਦੇ, ਸਰਕਾਰਾਂ ਕਰਦੀਆਂ ਨੇ, ਫਿਰ ਅਸੀਂ ਘੱਟ ਗਿਣਤੀ ਦੇ ਹਿੱਸੇਦਾਰ ਹਾਂ। ਇਸ ਕਰਕੇ ਅਸੀਂ ਜਾਗਦੀ ਕੌਮ ਹਾਂ, ਆਪਣੇ ਹੱਕਾਂ ਲਈ ਲੜਨਾ ਜਾਣਦੇ ਹਾਂ। ਇਸ ਕਰਕੇ ਉਹ ਸਾਡੇ ਤੋਂ ਡਰਦੇ ਵੀ ਨੇ, ਇਸ ਕਰਕੇ ਅਸੀਂ ਦਬਾ ਕੇ ਰੱਖਣਾ ਵੀ ਚਾਹੁੰਦੇ ਨੇ, ਤਾਂ ਹੀ ਤਾਂ ਸਭ ਕੁਝ ਹੋ ਰਿਹਾ। ਗੱਲ ਕੇਵਲ ਸਿੰਘ ਦੀ ਨਹੀਂ ਹੈ, ਗੱਲ ਮੇਰੀ ਕੌਮ ਦੇ ਮਾਣ ਤੇ ਸਨਮਾਨ ਦੀ ਹੈ। ਆਪਾਂ ਪਹਿਲਾਂ ਵੀ ਦੇਖਦੇ ਹਾਂ ਕਿ ਸਾਡੇ ਬੱਚੇ ਜਿਹੜੇ ਜਾਂਦੇ ਨੇ ਸਕੂਲਾਂ ਕਾਲਜਾਂ ਦੇ ਕੰਪੀਟੀਸ਼ਨ ਦੇ ਇਮਤਿਹਾਨ ਜਾਂਦੇ ਨੇ, ਉਹਨਾਂ ਕੋਲ ਸ੍ਰੀ ਸਾਹਿਬ ਉਤਾਰ ਲਈ ਜਾਂਦੀ ਹੈ, ਉਹਨਾਂ ਕੋਲ ਕੜੇ ਵੀ ਉਤਾਰ ਲਏ ਜਾਂਦੇ ਨੇ। ਇਹ ਇੱਕ ਬਹੁਤ ਵੱਡਾ ਸਾਡੇ ਲਈ ਪਹਿਲਾਂ ਹੀ ਵੰਗਾਰ ਬਣ ਕੇ ਮੁੱਦਾ ਸਾਹਮਣੇ ਸੀ। ਉਹ ਆਵਾਜ਼ ਉੱਠਦੀ ਹੈ, ਦਬ ਜਾਂਦੀ ਹੈ, ਉੱਠਦੀ ਹੈ, ਦਬ ਜਾਂਦੀ ਹੈ। ਪਰ ਹੁਣ ਅਸੀਂ ਕਕਾਰਾਂ ਦੀ ਆਵਾਜ਼ ਜਿਹੜੀ ਹੈ ਇਹਨੂੰ ਪੰਜਾਬ ਸਰਕਾਰ ਦੇ ਕੋਲ ਵੀ, ਦਿੱਲੀ ਸਰਕਾਰ ਦੇ ਕੋਲ ਵੀ, ਆਪਣੇ ਪੰਥ ਦੀ ਕਚਹਿਰੀ ਵਿੱਚ ਵੀ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਪੰਥਕ ਤਾਲਮੇਲ ਸੰਗਠਨ ਵੱਲੋਂ ਲੈ ਕੇ ਜਾਵਾਂਗੇ, ਅੰਤ ਤੱਕ ਲੜਾਈ ਲੜਾਂਗੇ। ਲਾਸਟ ਦੇ ਵਿੱਚ 2 ਮਿੰਟ ਹੋਰ ਤੁਹਾਡੇ ਲੈਣੇ ਚਾਹਾਂਗਾ। ਇੱਕ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਜਿਹੜੀ ਕਿ ਚਰਚਾ ਹੋ ਰਹੀ ਹੈ ਕਿ ਚੋਣਾਂ ਹੋਣੀਆਂ ਚਾਹੀਦੀਆਂ। ਕੇਵਲ ਸਿੰਘ ਜੀ ਕੀ ਸੋਚਦੇ ਨੇ, ਜਥੇਦਾਰ ਸਾਹਿਬ ਕੀ ਸੋਚਦੇ ਨੇ ਇਸ ਚੋਣਾਂ ਨੂੰ ਲੈ ਕੇ? ਦੇਖੋ, ਸਾਡੀ ਧਾਰਨਾ ਹੈ ਪੰਥਕ ਤਾਲਮੇਲ ਸੰਗਠਨ ਦੀ ਤੇ ਜਾਤੀ ਤੌਰ ਤੇ ਕੇਵਲ ਸਿੰਘ ਦੀ ਵੀ, ਕਿ ਇਹ ਜਿਹੜਾ ਸਾਡਾ ਗੁਰਦੁਆਰਾ ਐਕਟ ਹੈ ਇਹ ਪੰਜਾਬ ਅਸੈਂਬਲੀ ਨੇ ਬਣਾਇਆ ਸੀ ਤੇ ਪੰਜਾਬ ਮੁੜ ਕੇ ਹੁਣ ਪੰਜਾਬ ਅਸੈਂਬਲੀ ਦੇ ਥੱਲੇ ਹੀ ਆਉਣਾ ਚਾਹੀਦਾ। ਇਹ ਕੇਂਦਰ ਵਿੱਚ ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਇੱਕ ਬਹਾਨੇ ਨਾਲ ਇਹਨੂੰ ਉੱਥੇ ਲੈ ਕੇ ਗਏ ਨੇ ਔਰ ਗਲਤ ਹੈ। ਅੱਜ ਹਰਿਆਣੇ ਦੀ ਵੱਖਰੀ ਕਮੇਟੀ ਬਣ ਜਾਣੀ ਚਾਹੀਦੀ ਹੈ, ਹਿਮਾਚਲ ਦੀ ਇੱਕੋ ਸੀਟ ਹੈ, ਉਹਦਾ ਵੱਖਰਾ ਬੋਰਡ ਬਣਨਾ ਜਾਣਾ ਚਾਹੀਦਾ ਹੈ। ਜਿਹੜਾ ਪੰਜਾਬ ਦਾ ਐਕਟ ਹੈ ਬਣੇ, ਜਿਵੇਂ ਪੰਚਾਇਤ ਦੀਆਂ ਚੋਣਾਂ ਹੁੰਦੀਆਂ ਨੇ, ਅਸੈਂਬਲੀ ਚੋਣਾਂ 5 ਸਾਲਾਂ ਬਾਅਦ ਹੁੰਦੀਆਂ ਨੇ, ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਚੋਣਾਂ ਵੀ ਹਰ 5 ਸਾਲਾਂ ਬਾਅਦ ਹੋਣੀਆਂ ਚਾਹੀਦੀਆਂ ਨੇ। ਬਲਕਿ ਸਿੱਖ ਪੰਥ ਨੂੰ ਇਹ ਵੀ ਚਾਹੀਦਾ ਹੈ ਕਿ ਬਿਨਾਂ ਦੇਰੀ ਆਪਣਾ ਆਜ਼ਾਦ ਪੰਥਕ ਗੁਰਦੁਆਰਾ ਪ੍ਰਬੰਧ ਖੜਾ ਕਰਨ, ਜਿਹੜਾ ਸਰਕਾਰ ਦੇ ਵੋਟ ਤੰਤਰ ਥੱਲੇ ਨਾ ਹੋਵੇ, ਜਿਹੜਾ ਕੇਵਲ ਪੰਥਕ ਅਸੂਲਾਂ ਦੇ ਮੁਤਾਬਕ ਅਸੀਂ ਆਪਣੀ ਸੰਸਥਾ ਚੁਣ ਸਕੀਏ ਤੇ ਉਹਨੂੰ ਅੱਗੇ ਲਾਗੂ ਕਰ ਸਕੀਏ। ਇੱਕ ਲਾਸਟ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜਿਹੜਾ ਡੇਰਾਵਾਦ ਪੰਜਾਬ ਦੇ ਵਿੱਚ ਫੈਲ ਰਿਹਾ, ਡੇਰਾਵਾਦ ਬੇਸ਼ੱਕ ਉਹ ਬਿਆਸ ਵਰਸਸ ਸਿੱਖ ਨਿਹੰਗ ਸਿੰਘਾਂ ਦੀ ਲੜਾਈ ਦੀ ਗੱਲ ਕਰ ਲਈਏ, ਜਾਂ ਪਾਸਟਰ ਜਿਹੜੇ ਕ੍ਰਿਸਚੀਅਨ ਨੇ, ਜਾਂ ਫਿਰ ਸਿੱਖਾਂ ਦੀ ਉਹਨਾਂ ਦੇ ਵਿੱਚ ਆਪਸ ਵਿੱਚ ਮਤਭੇਦਾਂ ਦੀ ਗੱਲ ਕਰ ਲਈਏ, ਇਸ ਨੂੰ ਕਿਵੇਂ ਦੇਖਦੇ? ਇਹਨੂੰ ਡੇਰਾਵਾਦ ਨਹੀਂ, ਇਹਨੂੰ ਕਹਿੰਦੇ ਅਸੀਂ ਗੁਰੂ ਡੰਬ ਕਹਿੰਦੇ ਅਸੀਂ। ਇਹ ਸਾਰਾ ਗੁਰੂ ਡੰਬ ਹੈ, ਜਿਹੜਾ ਸਾਡੇ ਗੁਰੂ ਦੀ ਹਸਤੀ ਨੂੰ, ਸ਼ਬਦ ਗੁਰੂ ਨੂੰ ਮੁਕਾਬਲਾ ਦੇਣ ਲਈ ਸਿਧਾਂਤ ਚੈਲੰਜ ਕਰਨ ਵਾਸਤੇ ਖੜਾ ਕੀਤਾ ਗਿਆ। ਅੰਗਰੇਜ਼ਾਂ ਦੇ ਰਾਜ ਤੋਂ ਚੱਲਦਾ ਆ ਰਿਹਾ ਹੈ। ਅੱਜ ਇਹ ਪਲਦਾ ਐਡਾ ਫਲ ਚੁੱਕਾ ਹੈ ਕਿ ਅੱਜ ਸਿੱਖੀ ਦੇ ਸਾਡੇ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨੇ ਨੇ ਸ਼ੁਰੂ ਕੀਤਾ ਹੈ। ਗੁਰੂ ਪੰਥ ਨੂੰ ਜਾਗਣਾ ਚਾਹੀਦਾ ਹੈ ਔਰ ਇਹ ਕੋਈ ਜ਼ਬਰਦਸਤੀ ਧਰਮ ਪ੍ਰਚਾਰ ਕਰਨਾ, ਧਰਮ ਬਦਲੀ ਕਰਨਾ, ਇਹ 'ਤੇ ਪਾਬੰਦੀ ਜਿਹੜੀ ਹੈ ਇਹ ਵੈਸੇ ਹੀ ਹੈਗੀ ਹੈ ਕਿ ਕੋਈ ਜ਼ਬਰਦਸਤੀ ਪ੍ਰਚਾਰ ਕਰ ਹੀ ਨਹੀਂ ਸਕਦਾ। ਦੂਜੀ ਗੱਲ, ਇੱਕ ਸਾਨੂੰ ਧਿਆਨ ਰੱਖਣਾ ਪਏਗਾ, ਕਿਸੇ ਇਸ ਆੜ ਦੇ ਥੱਲੇ ਕਿਤੇ ਘੱਟ ਗਿਣਤੀਆਂ ਨਾਲ ਲੜਾਉਣ ਵਾਲੀ ਤਾਕਤ ਕੋਈ ਹੋਰ ਮਗਲੇ ਪਾਸੇ ਕੋਈ ਹੋਰ ਤਾਂ ਨਹੀਂ ਹੈਗੀ। ਸਾਨੂੰ ਇਹ ਵੀ ਸੋਚਣਾ ਪਏਗਾ ਕਿਤੇ ਈਸਾਈਆਂ ਅਤੇ ਸਿੱਖਾਂ ਨੂੰ ਇਸ ਨਾਂ ਥੱਲੇ ਲੜਾ ਕੇ ਇਹਦਾ ਫਾਇਦਾ ਲੈਣ ਵਾਲੀਆਂ ਤਾਕਤਾਂ
ਕਿਤੇ ਆਉਣ ਵਾਲੇ ਕੱਲ੍ਹ ਨੂੰ ਸਾਡਾ ਵੱਡਾ ਕਾਂਡ ਨਹੀਂ ਕਰਨਗੀਆਂ। ਇਹ ਵੀ ਅੱਜ ਇੱਕ ਪ੍ਰਸ਼ਨ ਹੈ ਜਿਹੜਾ ਸਿੱਖਾਂ ਨੂੰ ਵੀ ਸੋਚਣਾ ਪਏਗਾ, ਈਸਾਈਆਂ ਨੂੰ ਵੀ ਸੋਚਣਾ ਪਏਗਾ, ਮੁਸਲਮਾਨਾਂ ਨੂੰ ਵੀ ਸੋਚਣਾ ਪਏਗਾ, ਕਿਉਂਕਿ ਭਾਰਤ ਦੇ ਅੰਦਰ ਘੱਟ ਗਿਣਤੀਆਂ ਸਦਾ ਨਿਸ਼ਾਨੇ 'ਤੇ ਰਹਿੰਦੀਆਂ ਨੇ ਅਤੇ ਇਹਨਾਂ ਨੂੰ ਮਿਲ ਕੇ ਤੁਰਨ ਦੀ ਗੱਲ ਹੈਗੀ ਆ। ਅਸੀਂ ਈਸਾਈਆਂ 'ਚ ਕੀ ਦੇਖਦੇ ਹਾਂ, ਜਿਹੜਾ ਅਸਲੀ ਈਸਾਈ ਹੈ ਉਹਦੇ ਪ੍ਰਚਾਰ ਕਰਨ ਦਾ ਢੰਗ ਹੋ ਰਿਹਾ, ਜਿਹੜਾ ਉਹਨਾਂ 'ਚ ਨਕਲੀ ਈਸਾਈ ਆ ਗਿਆ, ਜਿਹੜਾ ਉਹਨਾਂ ਦਾ ਡੇਰਾਵਾਦ ਹੈ, ਉਹਨੇ ਆ ਕੇ ਗਲਤ ਢੰਗ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ। ਔਰ ਜਿਹਨੂੰ ਅੱਜ ਅਸੀਂ ਵੀ ਖਤਰਾ ਮੰਨ ਰਹੇ ਹਾਂ, ਜਿਹਦੇ ਸਾਹਮਣੇ ਅਸੀਂ ਵੀ ਖੜ੍ਹੇ ਹਾਂ, ਉਹ ਵੀ ਖੜ੍ਹੇ ਨੇ। ਆਪਾਂ ਨੂੰ ਲੜਾਈ ਜਿਹੜੀ ਹੈ ਆਪਣੇ ਘਰ ਬਚਾਉਣ ਦੀ ਲੜਨੀ ਚਾਹੀਦੀ ਹੈ। ਸਾਰੀਆਂ ਸਿੱਖ ਸੰਸਥਾਵਾਂ ਨੂੰ, ਆਪਣੇ ਸਿੱਖ ਪਰਿਵਾਰਾਂ ਨੂੰ, ਸਿੱਖ ਬੱਚਿਆਂ ਨੂੰ ਆਪ ਬਚਾਉਣ ਦੇ ਲਈ ਸਿੱਖੀ ਪ੍ਰਚਾਰ ਉੱਤੇ ਵਿਉਂਤਬੰਦੀ ਕਰਕੇ ਕੰਮ ਕਰਨ ਦੀ ਲੋੜ ਹੈ। ਫਿਰ ਸਾਨੂੰ ਨਾ ਖਤਰਾ ਈਸਾਈਆਂ ਕੋਲ ਹੈ, ਨਾ ਕਿਸੇ ਦੂਜੇ ਤੀਜੇ ਕੋਲ ਹੈ। ਇਸ ਲਈ ਲੜਾਈ ਤਗੜੀ ਹੈ, ਵੱਡੇ ਹੋ ਕੇ ਲੜਨੀ ਪਏਗੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਜਥੇਦਾਰ ਸਿੰਘ ਸਾਹਿਬ ਸਿੰਘ ਗਿਆਨੀ ਕੇਵਲ ਸਿੰਘ ਜੀ ਦਾ, ਜਿਨ੍ਹਾਂ ਨੇ ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕਰੀ ਹੈ। ਇੰਡੋਜ ਟੀਵੀ ਦੀ ਟੀਮ ਲਗਾਤਾਰ ਪੰਜਾਬ ਦਰਦਿਆਂ ਦੇ ਕੋਲ ਪਹੁੰਚਦੀ ਰਹੇਗੀ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਨੂੰ ਕਿਸ ਤਰ੍ਹਾਂ ਦਾ ਤਰੀਕੇ ਨਾਲ ਦੇਖਦੇ ਹੋ? ਜਿਵੇਂ ਜੀਰੇ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਪਾਣੀਆਂ ਦਾ ਮੋਰਚਾ ਹੈਗਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂਦੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ? ਅਸੀਂ ਜਦੋਂ ਵੇਖਦੇ ਹਾਂ ਸਾਡੇ ਕੋਲ ਪਾਣੀ ਕੁਝ ਸਾਲਾਂ ਦਾ ਬਾਕੀ ਬਚੇ, ਜਿਹੜਾ 2035-37 ਜਾ ਕੇ ਮੁੱਕ ਜਾਣਾ। ਜਿਹੜਾ ਜੀਰੇ ਸ਼ਰਾਬ ਮਿਲ ਲੱਗੀ ਹੋਈ ਹੈ, ਫਰੀਦਕੋਟ ਦੇ MLA ਜਿਹੜੇ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਲਾਈ ਗਈ, ਜਿਹਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਹ ਜੋ ਫੈਕਟਰੀ ਦਾ ਉਦਘਾਟਨ ਕਰਨਾ, ਇਹ ਅਸੀਂ ਮੰਨ ਕੇ ਚੱਲਦੇ ਹਾਂ। ਉਹਨਾਂ ਨੇ 3 ਕਰੋੜ ਪੰਜਾਬੀਆਂ ਦੀ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਕੀਤੇ। ਪਰ ਜੇਕਰ ਅਸੀਂ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੇ ਰਹੇ ਨੇ, ਅਕਾਲੀ ਦਲ ਕਹਾਉਂਦੇ ਰਹੇ ਨੇ। ਉਹਨਾਂ ਨੇ ਪੰਥ ਦਾ ਸ਼ਬਦ 1997 ਛੱਡ ਦਿੱਤਾ ਸੀ। ਉਸ ਤੋਂ ਬਾਅਦ ਕੋਈ ਮਾਣ ਮਰਜ਼ਾਦਾ ਨਹੀਂ ਰਹੀ। ਇੱਕੋ ਖਾਨਦਾਨ ਪਾਰਟੀ ਦਾ ਸਰਵੇ ਸਰਵਾ ਬਣ ਗਿਆ ਤੇ ਬਾਕੀ ਸਾਰੇ ਉਹਨਾਂ ਦੇ ਗੋਲੇ ਤੇ ਗੁਲਾਮਾਂ ਵਰਗੇ ਰਹਿ ਕੇ ਕੰਮ ਕਰਦੇ ਰਹੇ। ਕਦੇ ਅਕਾਲੀ ਦਲ ਨੇ ਪਾਣੀਆਂ ਦੇ ਉੱਪਰ ਮੋਰਚਾ ਲਾਇਆ, ਧਰਮ ਯੁੱਧ ਮੋਰਚਾ ਲੱਗਿਆ 1982 ਦਾ, ਤਾਂ ਉਸ ਤੋਂ ਬਾਅਦ ਅਕਾਲੀ ਦਲ ਉਸ ਮੰਗਾਂ ਤੋਂ ਭੱਜਦਾ ਨਜ਼ਰ ਆਇਆ। ਇਸ ਦਾ ਕੀ ਕਾਰਨ ਮੰਨਦੇ ਹੋ? ਜਦੋਂ ਮੋਰਚਾ 82 ਚ ਲਾਇਆ ਗਿਆ, ਸਮੇਂ ਦੇ ਗੇੜ ਨਾਲ ਮਰ ਗਈ, ਕੁਰਸੀ ਦੀ ਭੁੱਖ ਪੈਦਾ ਹੋ ਗਈ। ਕੁਰਸੀ ਦੀ ਗੱਲ ਕਰੀਏ, ਕੁਰਸੀ ਦੀ ਭੁੱਖ ਨੇ 2015 ਦਾ ਕਾਂਡ ਵੀ ਕਰਵਾਇਆ, ਕੀ ਇਹ ਮੰਨਦੇ ਹੋ? ਅਸੀਂ ਮੰਨ ਕੇ ਚੱਲਦੇ ਹਾਂ ਸੌਦਾ ਸਾਧਨਾ ਨਿਭਣ ਵਾਲੇ ਜਿਹੜੇ ਬੰਦੇ ਨੇ ਉਹ ਪੰਥ ਨਾਲ ਹੁਣ ਨਹੀਂ ਨਿਭ ਸਕਦੇ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਪੰਜਾਬ ਦੇ ਦੌਰੇ ਤੇ ਨਿਕਲੇ ਹਾਂ, ਤਾਂ ਸਾਡੇ ਨਾਲ ਸਿੰਘ ਸਾਹਿਬ ਸਿੰਘ ਗਿਆਨੀ ਕੇਵਲ ਸਿੰਘ ਜੀ ਮੌਜੂਦ ਨੇ, ਸਾਬਕਾ ਜਥੇਦਾਰ ਨੇ ਤਲਵੰਡੀ ਸਾਬੋ ਦੇ ਦਮਦਮਾ ਸਾਹਿਬ ਦੇ। ਤਾਂ ਅਸੀਂ ਗੱਲਬਾਤ ਕਰਾਂਗੇ, ਕੁਝ ਕੁ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਕਰਨ ਵਾਲੀ ਆ। ਪਹਿਲਾਂ ਸਵਾਗਤ ਕਰਦੇ ਹਾਂ ਜਥੇਦਾਰ ਜੀ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਜੀ, ਪੰਜਾਬ ਨੂੰ ਕਿਸ ਤਰ੍ਹਾਂ ਦਾ ਤਰੀਕੇ ਨਾਲ ਦੇਖਦੇ ਹੋ? ਜਿਵੇਂ ਜੀਰੇ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਪਾਣੀਆਂ ਦਾ ਮੋਰਚਾ ਹੈਗਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂਦੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ? ਸਭ ਤੋਂ ਪਹਿਲਾਂ ਤੇ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਸਾਡੇ ਗੁਰੂਆਂ ਨੇ ਇੱਕ ਗਿਆਨ ਦਾ ਪ੍ਰਵਾਹ ਚਲਾਇਆ, ਸਿੱਖੀ ਦੀ ਸਾਜਨਾ ਕੀਤੀ, ਮਨੁੱਖ ਨੂੰ ਜ਼ਿੰਦਗੀ ਦੇ ਸਾਰੇ ਅਰਥ ਦੱਸੇ। ਕੁਦਰਤ, ਮਨੁੱਖ ਅਤੇ ਰੱਬ, ਇਹਨਾਂ ਦੇ ਸੰਬੰਧਾਂ ਨੂੰ ਉਹਨਾਂ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਪ੍ਰਚਾਰਿਆ ਔਰ ਮਨੁੱਖ ਦੇ ਦਿਲ ਦਿਮਾਗ ਵਿੱਚ ਪਾਇਆ। ਅੱਜ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਪਾਣੀ ਦੀ ਬਹੁਤ ਸਾਰੀ ਮਹੱਤਤਾ ਗੁਰੂ ਪਿਤਾ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਈ। ਪਰ ਅੱਜ ਅਸੀਂ ਦੇਖਦੇ ਹਾਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਸਾਡਾ ਜੀਵਨ ਦਾ ਹਵਾ ਤੋਂ ਬਾਅਦ ਸਰੋਤ ਪਾਣੀ ਹੈ, ਉਹਦੀ ਵਰਤੋਂ ਦੇ ਉੱਤੇ ਜੋ ਗਲਤ ਢੰਗ ਤਰੀਕੇ ਅਪਣਾਏ ਗਏ ਨੇ,
ਜਾਂ ਠੀਕ ਨੀਤੀਆਂ ਨਹੀਂ ਬਣ ਸਕੀਆਂ, ਉਹਦੇ ਨਤੀਜਾ ਇਹ ਹੈ ਕਿ ਪੰਜਾਬ ਦਾ ਪਾਣੀ ਖਤਮ ਹੋਣ ਦੇ ਕਿਨਾਰੇ ਹੈ। ਅਸੀਂ ਜਦੋਂ ਵੇਖਦੇ ਹਾਂ ਸਾਡੇ ਕੋਲ ਪਾਣੀ ਕੁਝ ਸਾਲਾਂ ਦਾ ਬਾਕੀ ਬਚਿਆ ਹੈ, ਜਿਹੜਾ 2035-37 ਜਾ ਕੇ ਮੁੱਕ ਜਾਣਾ ਹੈ। ਇਸ ਕਰਕੇ 17 ਸਾਲਾਂ ਦਾ ਪਾਣੀ ਸਾਡੇ ਕੋਲ ਰਹਿ ਗਿਆ ਸੀ। ਵਰੇ ਮੁੱਕਦੇ ਜਾਂਦੇ ਨੇ, ਪਰ ਪਾਣੀ ਲਈ ਕੰਮ ਜਿਹੜਾ ਹੈ ਉਹ ਅਸੀਂ ਨਹੀਂ ਕਰ ਪਾ ਰਹੇ। ਹੁਣ ਆਪਾਂ ਬੈਠੇ ਹਾਂ, ਜਿਹੜਾ ਜੀਰੇ ਸ਼ਰਾਬ ਮਿਲ ਲੱਗੀ ਹੋਈ ਹੈ, ਜਿਹੜੇ ਫਰੀਦਕੋਟ ਦੇ MLA ਜਿਹੜੇ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਲਾਈ ਗਈ, ਜਿਹਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਨੇ ਕੀਤਾ, ਜਿਹੜੇ ਪੰਜਾਬ ਦੇ ਰਾਜਨੀਤੀ ਦੇ ਕਰਤਾ ਧਰਤਾ ਬਾਦਲ ਖਾਨਦਾਨ ਦੇ ਚਿਰਾਗ ਮੰਨੇ ਜਾਂਦੇ ਨੇ, ਉਹਨਾਂ ਰਾਹੀਂ ਇਹ ਜੋ ਫੈਕਟਰੀ ਦਾ ਉਦਘਾਟਨ ਕਰਨਾ, ਇਹ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਨੇ 3 ਕਰੋੜ ਪੰਜਾਬੀਆਂ ਦੀ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਕੀਤੇ ਨੇ। ਇਸ ਕਰਕੇ ਅੱਜ ਪਿਛਲੇ ਲੰਮੇ ਸਮੇਂ ਤੋਂ ਇੱਥੇ ਜਿਹੜੀ ਆਵਾਜ਼ ਉਠਾਈ ਜਾ ਰਹੀ ਹੈ, ਪਿੰਡਾਂ ਵਿੱਚ ਬੋਰ ਕਰਦੇ ਨੇ, ਇੱਥੇ ਲਾਹਣ ਨਿਕਲ ਕੇ ਬਾਹਰ ਆਉਂਦੀ ਹੈ, ਜ਼ਹਿਰ ਵਾਲਾ ਪਾਣੀ ਹੈ, ਨਾ ਪੀਣ ਜੋਗਾ ਨਾ ਹੋਰ ਕਿਸੇ ਕੰਮ ਆਉਣ ਜੋਗਾ। ਕਿਉਂ ਨਹੀਂ ਸਰਕਾਰ ਇਹਨੂੰ ਬੰਦ ਕਰਾਉਂਦੀ? ਕਾਂਗਰਸ ਸਰਕਾਰ ਵੀ ਰਹੀ, ਅਕਾਲੀ ਹਕੂਮਤ ਵੀ ਰਹੀ, ਉਹਨਾਂ ਨੇ ਬੰਦ ਨਹੀਂ ਕਰਵਾਇਆ। ਘੱਟੋ ਘੱਟ ਹੁਣ ਆਮ ਪਾਰਟੀ ਦੀ ਸਰਕਾਰ ਆਈ ਹੈ, ਇਹਨੂੰ ਤੇ ਹੁਣ ਤੱਕ ਫੈਕਟਰੀ ਬੰਦ ਕਰਵਾ ਦੇਣੀ ਚਾਹੀਦੀ ਸੀ। ਪਰ ਜੇ ਅਜੇ ਇੱਥੇ ਵੀ ਕਿਤੇ ਖੋਟ ਹੈ ਤੇ ਫਿਰ ਰੱਬ ਰਾਖਾ ਸਾਡਾ, ਫਿਰ ਕੌਣ ਬੰਦ ਕਰਾਏਗਾ? ਇਹ ਹੁਣ ਗੁਰੂ ਜਾਣੇ ਜਾਂ ਗੁਰੂ ਦੀ ਸੰਗਤ ਜਾਣੇ ਜਾਂ ਇਲਾਕਾ ਜਾਣੇ। ਤੁਸੀਂ ਸੁਖਬੀਰ ਬਾਦਲ ਦਾ ਨਾਮ ਲੈਤਾ, ਉਹਨਾਂ ਦੇ ਵੱਲੋਂ ਇਸ ਫੈਕਟਰੀ ਦਾ ਉਦਘਾਟਨ ਕੀਤਾ ਜਾਂਦਾ, ਪਰ ਜੇਕਰ ਅਸੀਂ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੇ ਰਹੇ ਨੇ, ਅਕਾਲੀ ਦਲ ਕਹਾਉਂਦੇ ਰਹੇ ਨੇ। ਉਹਨਾਂ ਨੇ ਪੰਥ ਦਾ ਸ਼ਬਦ 1997 ਵਿੱਚ ਛੱਡ ਦਿੱਤਾ ਸੀ, ਜਦੋਂ ਮੋਗਾ ਕਾਨਫਰੰਸ ਇਹਨਾਂ ਲੋਕਾਂ ਨੇ ਕੀਤੀ ਹੈ। ਇਹਨਾਂ ਨੇ ਉਹਨੂੰ ਆਮ ਲੋਕਾਂ ਦੀ ਪਾਰਟੀ ਬਣਾ ਦਿੱਤਾ ਸੀ, ਜਿਹੜਾ ਮਰਜ਼ੀ ਆ ਜਾਏ। ਜਦੋਂ ਪੰਥ ਦੀ ਪਾਰਟੀ ਸੀ, ਅੰਮ੍ਰਿਤਧਾਰੀ ਸਿੱਖਾਂ ਦਾ ਜਥਾ ਹੁੰਦਾ ਸੀ, ਉਹਦੇ ਉੱਤੇ ਕੋਈ ਜੁਰਤ ਹੁੰਦੀ ਸੀ, ਸਿਧਾਂਤ ਹੁੰਦਾ ਸੀ, ਮਾਣ ਮਰਜ਼ਾਦਾ ਹੁੰਦੀ ਸੀ। ਉਸ ਤੋਂ ਬਾਅਦ ਕੋਈ ਮਾਣ ਮਰਜ਼ਾਦਾ ਨਹੀਂ ਰਹੀ, ਇੱਕੋ ਖਾਨਦਾਨ ਪਾਰਟੀ ਦਾ ਸਰਵੇ ਸਰਵਾ ਬਣ ਗਿਆ ਤੇ ਬਾਕੀ ਸਾਰੇ ਉਹਨਾਂ ਦੇ ਗੋਲੇ ਤੇ ਗੁਲਾਮਾਂ ਵਰਗੇ ਰਹਿ ਕੇ ਕੰਮ ਕਰਦੇ ਰਹੇ। ਇਸ ਲਈ ਅੱਜ ਉਹ ਤੇ ਚਲੇ ਗਏ, ਸੱਤਾ ਤੋਂ ਲੋਕਾਂ ਨੇ ਬਾਹਰ ਕੱਢ ਦਿੱਤਾ। ਪਰ ਕੁੱਖ ਮੁੱਦਾ ਪਾਣੀ ਦਾ ਹੈ ਤੇ ਅਸੀਂ ਅੱਜ ਦੀ ਸਰਕਾਰ ਨੂੰ ਬੜੇ ਅਦਬ ਨਾਲ ਕਹਿੰਦੇ ਹਾਂ ਕਿ ਫੈਕਟਰੀਆਂ ਇੱਕ ਨਹੀਂ ਹੈ, ਇਹ ਕਈ ਨੇ। ਗੁਰਜੀਤ ਰਾਣੇ ਦੀਆਂ ਮਿੱਲਾਂ ਨੇ, ਹੋਰ ਮਿੱਲਾਂ ਨੇ, ਜਿਹੜਾ ਜ਼ਹਿਰਦਾਰ ਪਾਣੀ ਥੱਲੇ ਜ਼ਮੀਨ ਸੁੱਟਦੇ ਪਈਆਂ ਨੇ, ਇਹ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ। ਪੰਜਾਬ ਨੂੰ ਬਚਾਓ। ਲੁਧਿਆਣੇ ਸ਼ਹਿਰ ਦੀਆਂ ਉਹ ਮਿੱਲਾਂ ਜਿਹੜੀਆਂ ਕੱਪੜਾ ਰੰਗਣ ਦਾ ਕੰਮ ਕਰਦੀਆਂ ਨੇ, ਸਾਰਾ ਜ਼ਹਿਰੀਲਾ ਪਾਣੀ ਥੱਲੇ ਜਾ ਰਿਹਾ। ਬੁੱਢਾ ਦਰਿਆ ਜ਼ਹਿਰ ਦਾ ਦਰਿਆ ਬਣ ਕੇ ਵਗ ਰਿਹਾ। ਇਸ ਲਈ ਵਰਤਮਾਨ ਸਰਕਾਰ ਦੇ ਸਾਰੇ MLA ਜਾਣਦੇ ਨੇ ਕਿ ਵਾਤਾਵਰਨ ਕਿੰਨਾ ਖਰਾਬ ਹੈ, ਕਿਉਂਕਿ ਸਾਡੇ ਨਾਲ ਅਸੀਂ ਵੀ 11 ਸਾਲਾਂ ਤੋਂ ਕੰਮ ਕਰਦੇ ਪਏ ਹਾਂ। ਇਹ ਸਾਡੇ ਨਾਲ ਵਿਚਰ ਕੇ ਕੰਮ ਕਰਨ ਵਾਲੇ ਬਹੁਤ ਸਾਰੇ ਇਹਨਾਂ ਦੇ ਅੱਜ MLA ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਾਤਾਵਰਨ ਬਾਰੇ ਪਤਾ ਹੈ, ਪਾਣੀ ਦਾ ਵੀ ਪਤਾ ਹੈ, ਧਰਤੀ ਦਾ ਵੀ ਪਤਾ ਹੈ ਤੇ ਹਵਾ ਦਾ ਵੀ ਪਤਾ ਹੈ। ਇਸ ਲਈ ਇਹਨਾਂ ਨੂੰ ਬਿਨਾਂ ਦੇਰੀ ਤੋਂ ਆਪਣਾ ਮੁੱਢਲਾ ਫਰਜ਼ ਪਛਾਣਦੇ ਹਾਂ। ਇਹਨਾਂ ਤਿੰਨਾਂ ਕੁਦਰਤੀ ਸਰੋਤਾਂ ਦੀ ਰਾਖੀ ਕਰਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਤੇ ਬਿਨਾਂ ਦੇਰ ਇਹ ਜ਼ਹਿਰ ਦੇ ਜਿਹੜੇ ਜਵਾਲਾਮੁਖੀ ਨੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਕਦੇ ਅਕਾਲੀ ਦਲ ਨੇ ਪਾਣੀਆਂ ਦੇ ਉੱਪਰ ਮੋਰਚਾ ਲਾਇਆ, ਧਰਮ ਯੁੱਧ ਮੋਰਚਾ ਲੱਗਿਆ 1982 ਦਾ, ਤਾਂ ਉਸ ਤੋਂ ਬਾਅਦ ਅਕਾਲੀ ਦਲ ਉਸ ਮੰਗਾਂ ਤੋਂ ਭੱਜਦਾ ਨਜ਼ਰ ਆਇਆ। ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਮੋਰਚਾ ਲਾਉਣਾ ਉਸ ਸਮੇਂ ਅਕਾਲੀ ਦਲ 'ਚ ਥੋੜ੍ਹਾ ਬੜੀ ਜੀਲ ਸੀ। ਜਦੋਂ ਮੋਰਚਾ 82 'ਚ ਲਾਇਆ ਗਿਆ, ਸਮੇਂ ਦੇ ਗੇੜ ਨਾਲ ਮਰ ਗਈ, ਕੁਰਸੀ ਦੀ ਭੁੱਖ ਪੈਦਾ ਹੋ ਗਈ ਤੇ ਕੁਰਸੀ ਦੀ ਲਾਲਸਾ ਨੇ ਸਾਰੇ ਪੰਥਕ ਮੁੱਦੇ, ਸਾਰੇ ਪੰਜਾਬ ਦੇ ਮੁੱਦੇ, ਭਾਵੇਂ ਪਾਣੀਆਂ ਦਾ ਮੁੱਦਾ ਹੈ, ਭਾਵੇਂ ਚੰਡੀਗੜ੍ਹ ਦਾ ਮੁੱਦਾ ਹੈ, ਜਾਂ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੈ, ਭਾਵੇਂ ਭਾਖੜਾ ਡੈਮ ਦਾ ਮੁੱਦਾ ਹੈ, ਇਹ ਸਾਰੇ ਅੱਖੋਂ ਪਰੋਖੇ ਕਰ ਦਿੱਤੇ। ਇਸ ਕਾਰਨ ਕਰਕੇ ਉਹਨਾਂ ਨੇ ਤੇ ਪਹਿਲਾਂ ਹੀ ਜ਼ਿੰਮੇਵਾਰੀਆਂ ਛੱਡ ਦਿੱਤੀਆਂ। ਇਸ ਕਰਕੇ ਉਹਨਾਂ ਕੋਲ ਕੀ ਆਸ ਕਰਨੀ ਹੈ ਤੇ ਕੀ ਨਾਂ ਲੈਣਾ। ਕੁਰਸੀ ਦੀ ਗੱਲ ਕਰੀਏ, ਕੁਰਸੀ ਦੀ ਭੁੱਖ ਨੇ 2015 ਦਾ ਕਾਂਡ ਵੀ ਕਰਵਾਇਆ, ਕੀ ਇਹ ਮੰਨਦੇ ਹੋ? ਅਸੀਂ ਮੰਨ ਕੇ ਚੱਲਦੇ ਹਾਂ। ਸੌਦਾ ਸਾਧਨਾ ਨਿਭਣ ਵਾਲੇ ਜਿਹੜੇ ਬੰਦੇ ਨੇ ਉਹ ਪੰਥ ਨਾਲ ਹੁਣ ਨਹੀਂ ਨਿਭ ਸਕਦੇ। 15 ਵਿੱਚ ਵੀ ਸੌਦੇ ਸਾਧਨਾ ਨਿਭੇ ਸਨ। ਉਹਨਾਂ ਨੇ ਸੌਦੇ ਸਾਧ ਨੂੰ ਬਿਲਕੁਲ ਗੈਰ ਪੰਥਕ ਢੰਗ ਤਰੀਕਿਆਂ ਨਾਲ, ਆਪਣੀ ਸੱਤਾ ਦੇ ਦਬਾਅ ਤੇ ਪ੍ਰਭਾਵ ਦੇ ਨਾਲ ਉਹਨੂੰ ਮੁਆਫੀਨਾਮਾ ਦਿਵਾਉਣ ਦੀ ਕੋਸ਼ਿਸ਼ ਕੀਤੀ, ਫਿਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਮੁਆਫੀਨਾਮਾ ਸਹੀ ਹੈ ਇਹ ਸਾਬਤ ਕਰਨ ਦੇ ਲਈ 95 ਲੱਖ ਗੁਰੂ ਦੀ ਗੋਲਕ ਦਾ ਪੈਸਾ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਸ਼੍ਰੋਮਣੀ ਕਮੇਟੀ ਨੇ ਲਾ ਕੇ ਕੌਮ ਦਾ ਜਲੂਸ ਕੱਢਿਆ। ਔਰ ਜੋ ਕੁਝ ਕੌਮ ਨਾਲ ਹੋਇਆ ਬੀਤਿਆ 12 ਅਕਤੂਬਰ ਨੂੰ,
ਉਹਨੇ ਸਾਨੂੰ ਦੁਖੀ ਕੀਤਾ, ਜ਼ਖਮੀ ਕੀਤਾ। ਅੱਜ ਤੱਕ ਵੈਸੇ ਇਨਸਾਫ ਦੇ ਲਈ ਸੜਕਾਂ 'ਤੇ ਬੈਠੇ ਹੋਏ ਹਾਂ। ਕੁੰਵਰ ਵਿਜੇ ਪ੍ਰਤਾਪ ਜਿਹੜੇ ਸਮੇਂ ਦੀ ਸਰਕਾਰ ਆ ਉਸ ਦੇ IPS ਅਧਿਕਾਰੀ ਰਹੇ ਨੇ, ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੇ ਇਨਵੈਸਟੀਗੇਸ਼ਨ ਕਰੀ। ਉਹ ਕਹਿੰਦੇ ਰਹੇ ਕਿ ਸਾਨੂੰ ਸਮਾਂ ਚਾਹੀਦਾ ਵਿਧਾਨ ਸਭਾ ਦੇ ਵਿੱਚ ਬੋਲਣ ਨੂੰ, ਅਸੀਂ ਪੱਖ ਰੱਖਣਾ, ਗੁਰੂ ਦੀ ਬੇਅਦਬੀ ਦਾ ਅਸੀਂ ਪੱਖ ਰੱਖਣਾ, ਪਰ ਉਸ ਨੂੰ ਬੋਲਣ ਨਹੀਂ ਦਿੱਤਾ ਗਿਆ। ਇਸ ਨੂੰ ਕਿਵੇਂ ਮੰਨਦੇ ਹੋ? ਦੇਖੋ, ਗੱਲ ਇਹ ਹੈ ਕਿ ਉੱਥੇ ਸਮਾਂ ਵਿਧਾਨ ਸਭਾ ਦਾ ਸਮਾਂ ਦੇਣਾ ਤਾਂ ਸਪੀਕਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਇੱਕੋ ਪਾਰਟੀ, ਉਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਾਰਟੀ ਤੇ ਸਰਕਾਰ ਵਾਲੀ ਪਾਰਟੀ ਇੱਕੋ ਪਾਰਟੀ। ਉਹਨਾਂ ਨੂੰ ਜੋ ਕੁਝ ਵੀ ਅੰਡਰਸਟੈਂਡਿੰਗ ਆਪਸ ਕਰਨੀ ਚਾਹੀਦੀ ਹੈ ਔਰ ਇਸ ਮੁੱਦੇ ਉੱਤੇ ਵੱਧ ਤੋਂ ਵੱਧ ਵਿਧਾਨ ਸਭਾ ਚਰਚਾ ਹੋਣੀ ਚਾਹੀਦੀ ਹੈ। ਔਰ ਜਿਹੜੇ ਅਸਲੀ ਦੋਸ਼ੀ ਨੇ, ਜਿਨ੍ਹਾਂ ਦੇ ਕਾਰਨ ਕਰਕੇ ਸਭ ਕੁਝ ਹੋਇਆ ਹੈ, ਉਹਨਾਂ ਨੂੰ ਬਿਨਾਂ ਦੇਰੀ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ ਹੈ। 1999 ਦੇ ਵਿੱਚ ਇੱਕ ਕਿਰਪਾਨ ਦਾ ਮੁੱਦਾ ਖੜਾ ਹੁੰਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਕੇ ਜਾਂਦੇ ਨੇ, ਪਰ ਥੋੜ੍ਹੇ ਦਿਨ ਪਹਿਲਾਂ ਤੁਹਾਡੇ ਉੱਪਰ ਵੀ ਸਵਾਲ ਖੜੇ ਹੋ ਜਾਂਦੇ ਨੇ ਸ੍ਰੀ ਸਾਹਿਬ ਨੂੰ ਲੈ ਕੇ। ਕਹਿੰਦੇ ਕਿ 3 ਫੁੱਟੀ ਜਿਹੜੀ ਤਲਵਾਰ ਆ ਉਹ ਅਸੀਂ ਨਹੀਂ ਲਿਜਾਣ ਦਿੰਦੇ, ਕਿਰਪਾਨ ਆ ਜਿਹੜੀ ਉਹ ਅਸੀਂ ਨਹੀਂ ਲਿਜਾਣ ਦਿੰਦੇ। ਦੇਖੋ, ਗੱਲ ਇਹ ਕਿ ਸਾਡੇ ਭਾਰਤ ਦੇਸ਼ ਦੇ ਅੰਦਰ ਜਿਹੜਾ ਸਾਡਾ ਸੰਵਿਧਾਨ ਹੈ, ਉਹਦੇ ਅੰਦਰ ਸਿੱਖ ਕੌਮ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਸਿੱਖ ਕੌਮ ਕਿਰਪਾਨ ਆਪਣੇ ਕੋਲ ਰੱਖ ਸਕਦੀ ਹੈ ਤੇ ਦੇਸ਼ ਦੇ ਕਿਸੇ ਵੀ ਹਿੱਸੇ 'ਤੇ ਜਿੱਥੇ ਮਰਜ਼ੀ ਉਹ ਜਾ ਸਕਦੀ ਹੈ, ਉਹ 'ਤੇ ਕੋਈ ਪਾਬੰਦੀ ਨਹੀਂ ਹੈ। ਪਰ ਉਸ ਤੋਂ ਅੱਗੇ ਚੱਲ ਕੇ ਜਿਵੇਂ ਜਿਵੇਂ ਸਿੱਖਾਂ ਨਾਲ ਹੋਰ ਧੱਕੇ ਹੁੰਦੇ ਨੇ, ਉਹ ਸਾਡੇ ਸਿੱਖ ਕਕਾਰਾਂ ਦੇ ਉੱਤੇ ਵੀ ਧੱਕਾ ਹੋਣਾ ਸ਼ੁਰੂ ਹੋ ਜਾਂਦਾ। ਪਹਿਲਾਂ ਹਵਾਈ ਸਫ਼ਰ ਵਿੱਚੋਂ ਵੱਡੀ ਸ੍ਰੀ ਸਾਹਿਬ ਬਾਹਰ ਕੱਢੀ ਜਾਂਦੀ ਹੈ, ਫਿਰ ਪਾਰਲੀਮੈਂਟ ਵਿੱਚ ਬਾਹਰ ਕੱਢੀ ਜਾਂਦੀ ਹੈ, ਫਿਰ ਵੱਡੀ ਸ੍ਰੀ ਸਾਹਿਬ ਜਿਹੜੀ ਹੈ ਉਹਦੇ 'ਤੇ ਲੈ ਕੇ ਤੁਰਨ ਦੇ ਲਈ ਮੈਟਰੋ ਵਰਗੀ ਜਿਹੜੀ ਰੇਲ ਦਿੱਲੀ ਚੱਲਦੀ ਹੈ, ਉਹਦੇ 'ਚ ਪਾਬੰਦੀ ਲਾਈ ਜਾਂਦੀ ਹੈ। ਦਾਸ ਖੁਦ ਵੱਡੀ ਸ੍ਰੀ ਸਾਹਿਬ ਲੈ ਕੇ ਸਫ਼ਰ ਕਰਦਾ ਰਿਹਾ, ਮੈਟਰੋ ਰੇਲ ਦੇ ਵਿੱਚ ਕੋਈ ਨਹੀਂ ਸੀ ਰੋਕਦਾ ਹੁੰਦਾ। ਫਿਰ ਸਮਾਂ ਆਇਆ, ਉਹਨੂੰ ਰੋਕਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਵੱਡੀ ਸ੍ਰੀ ਸਾਹਿਬ ਤਾਂ ਨਹੀਂ, ਪਰ ਮੈਂ ਇਹ ਸ੍ਰੀ ਸਾਹਿਬ ਦੀ ਪਾਈ ਹੋਈ ਹੈ। ਇਹ ਸ੍ਰੀ ਦੀ ਕਿੰਨੀ ਸਾਰੀ ਫੁੱਟ ਹੋਏਗੀ, 1.25 ਫੁੱਟ ਹੋਏਗੀ। ਅੱਜ ਇਹਨਾਂ ਨੂੰ ਇਸੇ ਵੀ ਇਤਰਾਜ਼ ਹੈ। ਇਸ ਕਰਕੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿੱਖ ਕੌਮ ਨੂੰ ਜਲੀਲ ਕਰਨਾ ਚਾਹੁੰਦੇ ਨੇ, ਸਿੱਖਾਂ ਦੇ ਹੱਕਾਂ ਤੇ ਕਕਾਰਾਂ ਤੇ ਛਾਪਾ ਮਾਰ ਕੇ ਸਾਨੂੰ ਜਿਹੜੀ ਧਾਰਮਿਕ ਆਜ਼ਾਦੀ ਪ੍ਰਾਪਤ ਹੈ ਉਹਨੂੰ ਖੋਹਣਾ ਚਾਹੁੰਦੇ ਨੇ। ਇਸੇ ਲਈ ਦਾਸ ਨੇ ਸ੍ਰੀ ਸਾਹਿਬ ਦਾ ਜੋ ਮੁੱਦਾ ਹੈ ਇਹਨੂੰ ਲੋਕਾਂ ਦੀ ਕਚਹਿਰੀ ਵਿੱਚ, ਪੰਥ ਦੀ ਕਚਹਿਰੀ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ ਤੇ ਪੰਥ ਵੱਲੋਂ ਜੋ ਹੁੰਗਾਰਾ ਇਸ ਮੁੱਦੇ 'ਤੇ ਭਰਿਆ ਗਿਆ, ਸੋਸ਼ਲ ਮੀਡੀਆ, ਤੁਹਾਡੇ ਵਰਗੇ ਚੈਨਲਾਂ ਨੇ, ਹੋਰ ਸੰਸਥਾਵਾਂ ਨੇ, ਪ੍ਰਿੰਟ ਮੀਡੀਆ ਦੇ ਵਿੱਚ ਜਿਵੇਂ ਇਹਨੂੰ ਆਵਾਜ਼ ਬੁਲੰਦ ਕੀਤੀ ਹੈ, ਇਹ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਕਕਾਰਾਂ ਦੇ ਉੱਤੇ ਹੁੰਦਾ ਜਿਹੜਾ ਵਾਰ ਹੈ ਇਹਨੂੰ ਰੋਕਿਆ ਜਾ ਸਕਦਾ ਹੈ। ਘੱਟ ਗਿਣਤੀ ਕਮਿਸ਼ਨ ਤੱਕ ਜਿਹੜੀ ਹੈ ਉਹ ਸ਼ਿਕਾਇਤ ਵੀ ਭੇਜ ਦਿੱਤੀ ਗਈ ਹੈ ਤੇ ਘੱਟ ਗਿਣਤੀ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਜਿਹੜੇ ਨੇ, ਉਹਨਾਂ ਨੇ ਜਸਵਿੰਦਰ ਸਿੰਘ ਐਡਵੋਕੇਟ ਨਾਲ ਸੰਪਰਕ ਵੀ ਕੀਤਾ ਹੈ। ਇਹ ਮੁੱਦਾ ਅਸੀਂ ਅੱਗੇ ਲੈ ਕੇ ਜਾਵਾਂਗੇ, ਪਰਸੂ ਕਰਾਂਗੇ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕਿਤੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਤਾਂ ਨਹੀਂ ਕਰਵਾਇਆ ਜਾ ਰਿਹਾ? ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੁੰਦੇ, ਸਰਕਾਰਾਂ ਕਰਦੀਆਂ ਨੇ, ਫਿਰ ਅਸੀਂ ਘੱਟ ਗਿਣਤੀ ਦੇ ਹਿੱਸੇਦਾਰ ਹਾਂ। ਇਸ ਕਰਕੇ ਅਸੀਂ ਜਾਗਦੀ ਕੌਮ ਹਾਂ, ਆਪਣੇ ਹੱਕਾਂ ਲਈ ਲੜਨਾ ਜਾਣਦੇ ਹਾਂ। ਇਸ ਕਰਕੇ ਉਹ ਸਾਡੇ ਤੋਂ ਡਰਦੇ ਵੀ ਨੇ, ਇਸ ਕਰਕੇ ਅਸੀਂ ਦਬਾ ਕੇ ਰੱਖਣਾ ਵੀ ਚਾਹੁੰਦੇ ਨੇ, ਤਾਂ ਹੀ ਤਾਂ ਸਭ ਕੁਝ ਹੋ ਰਿਹਾ। ਗੱਲ ਕੇਵਲ ਸਿੰਘ ਦੀ ਨਹੀਂ ਹੈ, ਗੱਲ ਮੇਰੀ ਕੌਮ ਦੇ ਮਾਣ ਤੇ ਸਨਮਾਨ ਦੀ ਹੈ। ਆਪਾਂ ਪਹਿਲਾਂ ਵੀ ਦੇਖਦੇ ਹਾਂ ਕਿ ਸਾਡੇ ਬੱਚੇ ਜਿਹੜੇ ਜਾਂਦੇ ਨੇ ਸਕੂਲਾਂ ਕਾਲਜਾਂ ਦੇ ਕੰਪੀਟੀਸ਼ਨ ਦੇ ਇਮਤਿਹਾਨ ਜਾਂਦੇ ਨੇ, ਉਹਨਾਂ ਕੋਲ ਸ੍ਰੀ ਸਾਹਿਬ ਉਤਾਰ ਲਈ ਜਾਂਦੀ ਹੈ, ਉਹਨਾਂ ਕੋਲ ਕੜੇ ਵੀ ਉਤਾਰ ਲਏ ਜਾਂਦੇ ਨੇ। ਇਹ ਇੱਕ ਬਹੁਤ ਵੱਡਾ ਸਾਡੇ ਲਈ ਪਹਿਲਾਂ ਹੀ ਵੰਗਾਰ ਬਣ ਕੇ ਮੁੱਦਾ ਸਾਹਮਣੇ ਸੀ। ਉਹ ਆਵਾਜ਼ ਉੱਠਦੀ ਹੈ, ਦਬ ਜਾਂਦੀ ਹੈ, ਉੱਠਦੀ ਹੈ, ਦਬ ਜਾਂਦੀ ਹੈ। ਪਰ ਹੁਣ ਅਸੀਂ ਕਕਾਰਾਂ ਦੀ ਆਵਾਜ਼ ਜਿਹੜੀ ਹੈ ਇਹਨੂੰ ਪੰਜਾਬ ਸਰਕਾਰ ਦੇ ਕੋਲ ਵੀ, ਦਿੱਲੀ ਸਰਕਾਰ ਦੇ ਕੋਲ ਵੀ, ਆਪਣੇ ਪੰਥ ਦੀ ਕਚਹਿਰੀ ਵਿੱਚ ਵੀ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਪੰਥਕ ਤਾਲਮੇਲ ਸੰਗਠਨ ਵੱਲੋਂ ਲੈ ਕੇ ਜਾਵਾਂਗੇ, ਅੰਤ ਤੱਕ ਲੜਾਈ ਲੜਾਂਗੇ। ਲਾਸਟ ਦੇ ਵਿੱਚ 2 ਮਿੰਟ ਹੋਰ ਤੁਹਾਡੇ ਲੈਣੇ ਚਾਹਾਂਗਾ। ਇੱਕ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਜਿਹੜੀ ਕਿ ਚਰਚਾ ਹੋ ਰਹੀ ਹੈ ਕਿ ਚੋਣਾਂ ਹੋਣੀਆਂ ਚਾਹੀਦੀਆਂ। ਕੇਵਲ ਸਿੰਘ ਜੀ ਕੀ ਸੋਚਦੇ ਨੇ, ਜਥੇਦਾਰ ਸਾਹਿਬ ਕੀ ਸੋਚਦੇ ਨੇ ਇਸ ਚੋਣਾਂ ਨੂੰ ਲੈ ਕੇ? ਦੇਖੋ, ਸਾਡੀ ਧਾਰਨਾ ਹੈ ਪੰਥਕ ਤਾਲਮੇਲ ਸੰਗਠਨ ਦੀ ਤੇ ਜਾਤੀ ਤੌਰ ਤੇ ਕੇਵਲ ਸਿੰਘ ਦੀ ਵੀ, ਕਿ ਇਹ ਜਿਹੜਾ ਸਾਡਾ ਗੁਰਦੁਆਰਾ ਐਕਟ ਹੈ ਇਹ ਪੰਜਾਬ ਅਸੈਂਬਲੀ ਨੇ ਬਣਾਇਆ ਸੀ ਤੇ ਪੰਜਾਬ ਮੁੜ ਕੇ ਹੁਣ ਪੰਜਾਬ ਅਸੈਂਬਲੀ ਦੇ ਥੱਲੇ ਹੀ ਆਉਣਾ ਚਾਹੀਦਾ। ਇਹ ਕੇਂਦਰ ਵਿੱਚ ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਇੱਕ ਬਹਾਨੇ ਨਾਲ ਇਹਨੂੰ ਉੱਥੇ ਲੈ ਕੇ ਗਏ ਨੇ ਔਰ ਗਲਤ ਹੈ। ਅੱਜ ਹਰਿਆਣੇ ਦੀ ਵੱਖਰੀ ਕਮੇਟੀ ਬਣ ਜਾਣੀ ਚਾਹੀਦੀ ਹੈ, ਹਿਮਾਚਲ ਦੀ ਇੱਕੋ ਸੀਟ ਹੈ, ਉਹਦਾ ਵੱਖਰਾ ਬੋਰਡ ਬਣਨਾ ਜਾਣਾ ਚਾਹੀਦਾ ਹੈ। ਜਿਹੜਾ ਪੰਜਾਬ ਦਾ ਐਕਟ ਹੈ ਬਣੇ, ਜਿਵੇਂ ਪੰਚਾਇਤ ਦੀਆਂ ਚੋਣਾਂ ਹੁੰਦੀਆਂ ਨੇ, ਅਸੈਂਬਲੀ ਚੋਣਾਂ 5 ਸਾਲਾਂ ਬਾਅਦ ਹੁੰਦੀਆਂ ਨੇ, ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਚੋਣਾਂ ਵੀ ਹਰ 5 ਸਾਲਾਂ ਬਾਅਦ ਹੋਣੀਆਂ ਚਾਹੀਦੀਆਂ ਨੇ। ਬਲਕਿ ਸਿੱਖ ਪੰਥ ਨੂੰ ਇਹ ਵੀ ਚਾਹੀਦਾ ਹੈ ਕਿ ਬਿਨਾਂ ਦੇਰੀ ਆਪਣਾ ਆਜ਼ਾਦ ਪੰਥਕ ਗੁਰਦੁਆਰਾ ਪ੍ਰਬੰਧ ਖੜਾ ਕਰਨ, ਜਿਹੜਾ ਸਰਕਾਰ ਦੇ ਵੋਟ ਤੰਤਰ ਥੱਲੇ ਨਾ ਹੋਵੇ।
ਜਿਹੜਾ ਕੇਵਲ ਪੰਥਕ ਅਸੂਲਾਂ ਦੇ ਮੁਤਾਬਕ ਅਸੀਂ ਆਪਣੀ ਸੰਸਥਾ ਚੁਣ ਸਕੀਏ ਤੇ ਉਹਨੂੰ ਅੱਗੇ ਲਾਗੂ ਕਰ ਸਕੀਏ। ਇੱਕ ਲਾਸਟ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜਿਹੜਾ ਡੇਰਾਵਾਦ ਪੰਜਾਬ ਦੇ ਵਿੱਚ ਫੈਲ ਰਿਹਾ, ਡੇਰਾਵਾਦ ਬੇਸ਼ੱਕ ਉਹ ਬਿਆਸ ਵਰਸਸ ਸਿੱਖ ਨਿਹੰਗ ਸਿੰਘਾਂ ਦੀ ਲੜਾਈ ਦੀ ਗੱਲ ਕਰ ਲਈਏ, ਜਾਂ ਪਾਸਟਰ ਜਿਹੜੇ ਕ੍ਰਿਸਚੀਅਨ ਨੇ, ਜਾਂ ਫਿਰ ਸਿੱਖਾਂ ਦੀ ਉਹਨਾਂ ਦੇ ਵਿੱਚ ਆਪਸ ਵਿੱਚ ਮਤਭੇਦਾਂ ਦੀ ਗੱਲ ਕਰ ਲਈਏ, ਇਸ ਨੂੰ ਕਿਵੇਂ ਦੇਖਦੇ ਹੋ? ਇਹਨੂੰ ਡੇਰਾਵਾਦ ਨਹੀਂ, ਇਹਨੂੰ ਕਹਿੰਦੇ ਅਸੀਂ ਗੁਰੂ ਡੰਬ ਕਹਿੰਦੇ ਅਸੀਂ। ਇਹ ਸਾਰਾ ਗੁਰੂ ਡੰਬ ਹੈ, ਜਿਹੜਾ ਸਾਡੇ ਗੁਰੂ ਦੀ ਹਸਤੀ ਨੂੰ, ਸ਼ਬਦ ਗੁਰੂ ਨੂੰ ਮੁਕਾਬਲਾ ਦੇਣ ਲਈ ਸਿਧਾਂਤ ਚੈਲੰਜ ਕਰਨ ਵਾਸਤੇ ਖੜਾ ਕੀਤਾ ਗਿਆ। ਅੰਗਰੇਜ਼ਾਂ ਦੇ ਰਾਜ ਤੋਂ ਚੱਲਦਾ ਆ ਰਿਹਾ। ਅੱਜ ਇਹ ਪਲਦਾ ਐਡਾ ਫਲ ਚੁੱਕਾ ਹੈ ਕਿ ਅੱਜ ਸਿੱਖੀ ਦੇ ਸਾਡੇ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨੇ ਨੇ ਸ਼ੁਰੂ ਕੀਤਾ ਹੈ। ਗੁਰੂ ਪੰਥ ਨੂੰ ਜਾਗਣਾ ਚਾਹੀਦਾ ਹੈ, ਔਰ ਇਹ ਕੋਈ ਜ਼ਬਰਦਸਤੀ ਧਰਮ ਪ੍ਰਚਾਰ ਕਰਨਾ, ਧਰਮ ਬਦਲੀ ਕਰਨਾ, ਇਹ 'ਤੇ ਪਾਬੰਦੀ ਜਿਹੜੀ ਹੈ ਇਹ ਵੈਸੇ ਹੀ ਹੈਗੀ ਹੈ ਕਿ ਕੋਈ ਜ਼ਬਰਦਸਤੀ ਪ੍ਰਚਾਰ ਕਰ ਹੀ ਨਹੀਂ ਸਕਦਾ। ਦੂਜੀ ਗੱਲ, ਇੱਕ ਸਾਨੂੰ ਧਿਆਨ ਰੱਖਣਾ ਪਏਗਾ, ਕਿਸੇ ਇਸ ਆੜ ਦੇ ਥੱਲੇ ਕਿਤੇ ਘੱਟ ਗਿਣਤੀਆਂ ਨਾਲ ਲੜਾਉਣ ਵਾਲੀ ਤਾਕਤ ਕੋਈ ਹੋਰ ਮਗਲੇ ਪਾਸੇ ਕੋਈ ਹੋਰ ਤਾਂ ਨਹੀਂ ਹੈਗੀ। ਸਾਨੂੰ ਇਹ ਵੀ ਸੋਚਣਾ ਪਏਗਾ ਕਿਤੇ ਈਸਾਈਆਂ ਅਤੇ ਸਿੱਖਾਂ ਨੂੰ ਇਸ ਨਾਂ ਥੱਲੇ ਲੜਾ ਕੇ ਇਹਦਾ ਫਾਇਦਾ ਲੈਣ ਵਾਲੀਆਂ ਤਾਕਤਾਂ ਕਿਤੇ ਆਉਣ ਵਾਲੇ ਕੱਲ੍ਹ ਨੂੰ ਸਾਡਾ ਵੱਡਾ ਕਾਂਟ ਨਹੀਂ ਕਰਨਗੀਆਂ। ਇਹ ਵੀ ਅੱਜ ਇੱਕ ਪ੍ਰਸ਼ਨ ਹੈ ਜਿਹੜਾ ਸਿੱਖਾਂ ਨੂੰ ਵੀ ਸੋਚਣਾ ਪਏਗਾ, ਈਸਾਈਆਂ ਨੂੰ ਵੀ ਸੋਚਣਾ ਪਏਗਾ, ਮੁਸਲਮਾਨਾਂ ਨੂੰ ਵੀ ਸੋਚਣਾ ਪਏਗਾ, ਕਿਉਂਕਿ ਭਾਰਤ ਦੇ ਅੰਦਰ ਘੱਟ ਗਿਣਤੀਆਂ ਸਦਾ ਨਿਸ਼ਾਨੇ 'ਤੇ ਰਹਿੰਦੀਆਂ ਨੇ ਅਤੇ ਇਹਨਾਂ ਨੂੰ ਮਿਲ ਕੇ ਤੁਰਨ ਦੀ ਗੱਲ ਹੈਗੀ ਹੈ। ਅਸੀਂ ਈਸਾਈਆਂ 'ਚ ਕੀ ਦੇਖਦੇ ਹਾਂ, ਜਿਹੜਾ ਅਸਲੀ ਈਸਾਈ ਹੈ ਉਹਦੇ ਪ੍ਰਚਾਰ ਕਰਨ ਦਾ ਢੰਗ ਹੋਰ ਹੈ। ਜਿਹੜਾ ਉਹਨਾਂ 'ਚ ਨਕਲੀ ਈਸਾਈ ਆ ਗਿਆ, ਜਿਹੜਾ ਉਹਨਾਂ ਦਾ ਡੇਰਾਵਾਦ ਹੈ, ਉਹਨੇ ਆ ਕੇ ਗਲਤ ਢੰਗ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ, ਔਰ ਜਿਹਨੂੰ ਅੱਜ ਅਸੀਂ ਵੀ ਖਤਰਾ ਮੰਨ ਰਹੇ ਹਾਂ, ਜਿਹਦੇ ਸਾਹਮਣੇ ਅਸੀਂ ਵੀ ਖੜੇ ਹਾਂ, ਉਹ ਵੀ ਖੜੇ ਨੇ। ਆਪਾਂ ਨੂੰ ਲੜਾਈ ਜਿਹੜੀ ਹੈ ਆਪਣੇ ਘਰ ਬਚਾਉਣ ਦੀ ਲੜਨੀ ਚਾਹੀਦੀ ਹੈ। ਸਾਰੀਆਂ ਸਿੱਖ ਸੰਸਥਾਵਾਂ ਨੂੰ, ਆਪਣੇ ਸਿੱਖ ਪਰਿਵਾਰਾਂ ਨੂੰ, ਸਿੱਖ ਬੱਚਿਆਂ ਨੂੰ ਆਪ ਬਚਾਉਣ ਦੇ ਲਈ ਸਿੱਖੀ ਪ੍ਰਚਾਰ ਉੱਤੇ ਵਿਉਂਤਬੰਦੀ ਕਰਕੇ ਕੰਮ ਕਰਨ ਦੀ ਲੋੜ ਹੈ। ਫਿਰ ਸਾਨੂੰ ਨਾ ਖਤਰਾ ਈਸਾਈਆਂ ਕੋਲ ਹੈ, ਨਾ ਕਿਸੇ ਦੂਜੇ ਤੀਜੇ ਕੋਲ ਹੈ। ਇਸ ਲਈ ਲੜਾਈ ਤਗੜੀ ਹੈ, ਵੱਡੇ ਹੋ ਕੇ ਲੜਨੀ ਪਏਗੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਜਥੇਦਾਰ ਸਿੰਘ ਸਾਹਿਬ ਸਿੰਘ ਗਿਆਨੀ ਕੇਵਲ ਸਿੰਘ ਜੀ ਦਾ, ਜਿਨ੍ਹਾਂ ਨੇ ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕਰੀ ਹੈ। ਇੰਡੋਜ ਟੀਵੀ ਦੀ ਟੀਮ ਲਗਾਤਾਰ ਪੰਜਾਬ ਦਰਦਿਆਂ ਦੇ ਕੋਲ ਪਹੁੰਚਦੀ ਰਹੇਗੀ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਪੰਜਾਬ ਨੂੰ ਕਿਸ ਤਰ੍ਹਾਂ ਦਾ ਤਰੀਕੇ ਨਾਲ ਦੇਖਦੇ ਹੋ? ਜਿਵੇਂ ਜੀਰੇ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਪਾਣੀਆਂ ਦਾ ਮੋਰਚਾ ਹੈਗਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂਦੀ ਹੈ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ? ਅਸੀਂ ਜਦੋਂ ਵੇਖਦੇ ਹਾਂ ਸਾਡੇ ਕੋਲ ਪਾਣੀ ਕੁਝ ਸਾਲਾਂ ਦਾ ਬਾਕੀ ਬਚੇ, ਜਿਹੜਾ 2035-37 ਜਾ ਕੇ ਮੁੱਕ ਜਾਣਾ। ਜਿਹੜਾ ਜੀਰੇ ਸ਼ਰਾਬ ਮਿਲ ਲੱਗੀ ਹੋਈ ਹੈ, ਫਰੀਦਕੋਟ ਦੇ MLA ਜਿਹੜੇ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਲਾਈ ਗਈ, ਜਿਹਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਹ ਜੋ ਫੈਕਟਰੀ ਦਾ ਉਦਘਾਟਨ ਕਰਨਾ, ਇਹ ਅਸੀਂ ਮੰਨ ਕੇ ਚੱਲਦੇ ਹਾਂ। ਉਹਨਾਂ ਨੇ 3 ਕਰੋੜ ਪੰਜਾਬੀਆਂ ਦੀ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਕੀਤੇ। ਪਰ ਜੇਕਰ ਅਸੀਂ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੇ ਰਹੇ ਨੇ, ਅਕਾਲੀ ਦਲ ਕਹਾਉਂਦੇ ਰਹੇ ਨੇ। ਉਹਨਾਂ ਨੇ ਪੰਥ ਦਾ ਸ਼ਬਦ 1997 ਛੱਡ ਦਿੱਤਾ ਸੀ। ਉਸ ਤੋਂ ਬਾਅਦ ਕੋਈ ਮਾਣ ਮਰਜ਼ਾਦਾ ਨਹੀਂ ਰਹੀ। ਇੱਕੋ ਖਾਨਦਾਨ ਪਾਰਟੀ ਦਾ ਸਰਵੇ ਸਰਵਾ ਬਣ ਗਿਆ ਤੇ ਬਾਕੀ ਸਾਰੇ ਉਹਨਾਂ ਦੇ ਗੋਲੇ ਤੇ ਗੁਲਾਮਾਂ ਵਰਗੇ ਰਹਿ ਕੇ ਕੰਮ ਕਰਦੇ ਰਹੇ। ਕਦੇ ਅਕਾਲੀ ਦਲ ਨੇ ਪਾਣੀਆਂ ਦੇ ਉੱਪਰ ਮੋਰਚਾ ਲਾਇਆ, ਧਰਮ ਯੁੱਧ ਮੋਰਚਾ ਲੱਗਿਆ 1982 ਦਾ, ਤਾਂ ਉਸ ਤੋਂ ਬਾਅਦ ਅਕਾਲੀ ਦਲ ਉਸ ਮੰਗਾਂ ਤੋਂ ਭੱਜਦਾ ਨਜ਼ਰ ਆਇਆ। ਇਸ ਦਾ ਕੀ ਕਾਰਨ ਮੰਨਦੇ ਹੋ? ਜਦੋਂ ਮੋਰਚਾ 82 ਚ ਲਾਇਆ ਗਿਆ, ਸਮੇਂ ਦੇ ਗੇੜ ਨਾਲ ਮਰ ਗਈ, ਕੁਰਸੀ ਦੀ ਭੁੱਖ ਪੈਦਾ ਹੋ ਗਈ। ਕੁਰਸੀ ਦੀ ਗੱਲ ਕਰੀਏ, ਕੁਰਸੀ ਦੀ ਭੁੱਖ ਨੇ 2015 ਦਾ ਕਾਂਡ ਵੀ ਕਰਵਾਇਆ, ਕੀ ਇਹ ਮੰਨਦੇ ਹੋ? ਅਸੀਂ ਮੰਨ ਕੇ ਚੱਲਦੇ ਹਾਂ, ਸੌਦਾ ਸਾਧਨਾ ਨਿਭਣ ਵਾਲੇ ਜਿਹੜੇ ਬੰਦੇ ਨੇ ਉਹ ਪੰਥ ਨਾਲ ਹੁਣ ਨਹੀਂ ਨਿਭ ਸਕਦੇ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ, ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਪੰਜਾਬ ਦੇ ਦੌਰੇ ਤੇ ਨਿਕਲੇ ਹਾਂ, ਤਾਂ ਸਾਡੇ ਨਾਲ ਸਿੰਘ ਸਾਹਿਬ ਸਿੰਘ ਗਿਆਨੀ ਕੇਵਲ ਸਿੰਘ ਜੀ ਮੌਜੂਦ ਨੇ, ਸਾਬਕਾ ਜਥੇਦਾਰ ਨੇ
ਤਲਵੰਡੀ ਸਾਬੋ ਦੇ ਦਮਦਮਾ ਸਾਹਿਬ ਦੇ ਤਾਂ ਅਸੀਂ ਗੱਲਬਾਤ ਕਰਾਂਗੇ। ਕੁਝ ਕੁ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਕਰਨ ਵਾਲੀ ਆ। ਪਹਿਲਾਂ ਸਵਾਗਤ ਕਰਦੇ ਹਾਂ ਜਥੇਦਾਰ ਜੀ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਜੀ, ਪੰਜਾਬ ਨੂੰ ਕਿਸ ਤਰ੍ਹਾਂ ਦਾ ਤਰੀਕੇ ਨਾਲ ਦੇਖਦੇ ਹੋ? ਜਿਵੇਂ ਜੀਰੇ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਪਾਣੀਆਂ ਦਾ ਮੋਰਚਾ ਹੈਗਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂਦੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ? ਸਭ ਤੋਂ ਪਹਿਲਾਂ ਤੇ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਸਾਡੇ ਗੁਰੂਆਂ ਨੇ ਇੱਕ ਗਿਆਨ ਦਾ ਪ੍ਰਵਾਹ ਚਲਾਇਆ, ਸਿੱਖੀ ਦੀ ਸਾਜਨਾ ਕੀਤੀ, ਮਨੁੱਖ ਨੂੰ ਜ਼ਿੰਦਗੀ ਦੇ ਸਾਰੇ ਅਰਥ ਦੱਸੇ। ਕੁਦਰਤ, ਮਨੁੱਖ ਅਤੇ ਰੱਬ, ਇਹਨਾਂ ਦੇ ਸੰਬੰਧਾਂ ਨੂੰ ਉਹਨਾਂ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਪ੍ਰਚਾਰਿਆ ਔਰ ਮਨੁੱਖ ਦੇ ਦਿਲ ਦਿਮਾਗ ਵਿੱਚ ਪਾਇਆ। ਅੱਜ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਪਾਣੀ ਦੀ ਬਹੁਤ ਸਾਰੀ ਮਹੱਤਤਾ ਗੁਰੂ ਪਿਤਾ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਇ। ਪਰ ਅੱਜ ਅਸੀਂ ਦੇਖਦੇ ਹਾਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਸਾਡਾ ਜੀਵਨ ਦਾ ਹਵਾ ਤੋਂ ਬਾਅਦ ਸਰੋਤ ਪਾਣੀ ਹੈ, ਉਹਦੀ ਵਰਤੋਂ ਦੇ ਉੱਤੇ ਜੋ ਗਲਤ ਢੰਗ ਤਰੀਕੇ ਅਪਣਾਏ ਗਏ ਨੇ ਜਾਂ ਠੀਕ ਨੀਤੀਆਂ ਨਹੀਂ ਬਣ ਸਕੀਆਂ, ਉਹਦੇ ਨਤੀਜਾ ਇਹ ਹੈ ਕਿ ਪੰਜਾਬ ਦਾ ਪਾਣੀ ਖਤਮ ਹੋਣ ਦੇ ਕਿਨਾਰੇ ਹੈ। ਅਸੀਂ ਜਦੋਂ ਵੇਖਦੇ ਹਾਂ ਸਾਡੇ ਕੋਲ ਪਾਣੀ ਕੁਝ ਸਾਲਾਂ ਦਾ ਬਾਕੀ ਬਚੇ, ਜਿਹੜਾ 2035-37 ਜਾ ਕੇ ਮੁੱਕ ਜਾਣਾ। ਇਸ ਕਰਕੇ 17 ਸਾਲਾਂ ਦਾ ਪਾਣੀ ਸਾਡੇ ਕੋਲ ਰਹਿ ਗਿਆ ਸੀ। ਵਰੇ ਮੁੱਕਦੇ ਜਾਂਦੇ ਨੇ, ਪਰ ਪਾਣੀ ਲਈ ਕੰਮ ਜਿਹੜਾ ਹੈ ਉਹ ਅਸੀਂ ਨਹੀਂ ਕਰ ਪਾ ਰਹੇ। ਹੁਣ ਆਪਾਂ ਬੈਠੇ ਹਾਂ, ਜਿਹੜਾ ਜੀਰੇ ਸ਼ਰਾਬ ਮਿਲ ਲੱਗੀ ਹੋਈ ਹੈ, ਜਿਹੜੇ ਫਰੀਦਕੋਟ ਦੇ MLA ਜਿਹੜੇ ਰਹੇ ਨੇ, ਉਹਨਾਂ ਦੇ ਪਰਿਵਾਰ ਵੱਲੋਂ ਲਾਈ ਗਈ, ਜਿਹਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਨੇ ਕੀਤਾ, ਜਿਹੜੇ ਪੰਜਾਬ ਦੇ ਰਾਜਨੀਤੀ ਦੇ ਕਰਤਾ ਧਰਤਾ ਬਾਦਲ ਖਾਨਦਾਨ ਦੇ ਚਿਰਾਗ ਮੰਨੇ ਜਾਂਦੇ ਨੇ, ਉਹਨਾਂ ਰਾਹੀਂ ਇਹ ਜੋ ਫੈਕਟਰੀ ਦਾ ਉਦਘਾਟਨ ਕਰਨਾ, ਇਹ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਨੇ 3 ਕਰੋੜ ਪੰਜਾਬੀਆਂ ਦੀ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਕੀਤੇ ਨੇ। ਇਸ ਕਰਕੇ ਅੱਜ ਪਿਛਲੇ ਲੰਮੇ ਸਮੇਂ ਤੋਂ ਇੱਥੇ ਜਿਹੜੀ ਆਵਾਜ਼ ਉਠਾਈ ਜਾ ਰਹੀ ਹੈ, ਪਿੰਡਾਂ ਵਿੱਚ ਬੋਰ ਕਰਦੇ ਨੇ, ਇੱਥੇ ਲਾਣ ਨਿਕਲ ਕੇ ਬਾਹਰ ਆਉਂਦੀ ਹੈ, ਜ਼ਹਿਰ ਵਾਲਾ ਪਾਣੀ ਹੈ, ਨਾ ਪੀਣ ਜੋਗਾ ਨਾ ਹੋਰ ਕਿਸੇ ਕੰਮ ਆਉਣ ਜੋਗਾ। ਕਿਉਂ ਨਹੀਂ ਸਰਕਾਰ ਇਹਨੂੰ ਬੰਦ ਕਰਾਉਂਦੀ? ਕਾਂਗਰਸ ਸਰਕਾਰ ਵੀ ਰਹੀ, ਅਕਾਲੀ ਹਕੂਮਤ ਵੀ ਰਹੀ, ਉਹਨਾਂ ਨੇ ਬੰਦ ਨਹੀਂ ਕਰਵਾਇਆ। ਘੱਟੋ ਘੱਟ ਹੁਣ ਆਮ ਪਾਰਟੀ ਦੀ ਸਰਕਾਰ ਆਈ ਹੈ, ਇਹਨੂੰ ਤੇ ਹੁਣ ਤੱਕ ਫੈਕਟਰੀ ਬੰਦ ਕਰਵਾ ਦੇਣੀ ਚਾਹੀਦੀ ਸੀ। ਪਰ ਜੇ ਅਜੇ ਇੱਥੇ ਵੀ ਕਿਤੇ ਖੋਟ ਹੈ ਤੇ ਫਿਰ ਰੱਬ ਰਾਖਾ ਸਾਡਾ, ਫਿਰ ਕੌਣ ਬੰਦ ਕਰਾਏਗਾ? ਇਹ ਹੁਣ ਗੁਰੂ ਜਾਣੇ ਜਾਂ ਗੁਰੂ ਦੀ ਸੰਗਤ ਜਾਣੇ ਜਾਂ ਇਲਾਕਾ ਜਾਣੇ। ਤੁਸੀਂ ਸੁਖਬੀਰ ਬਾਦਲ ਦਾ ਨਾਮ ਲੈਤਾ, ਉਹਨਾਂ ਦੇ ਵੱਲੋਂ ਇਸ ਫੈਕਟਰੀ ਦਾ ਉਦਘਾਟਨ ਕੀਤਾ ਜਾਂਦਾ, ਪਰ ਜੇਕਰ ਅਸੀਂ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੇ ਰਹੇ ਨੇ, ਅਕਾਲੀ ਦਲ ਕਹਾਉਂਦੇ ਰਹੇ ਨੇ। ਉਹਨਾਂ ਨੇ ਪੰਥ ਦਾ ਸ਼ਬਦ 1997 ਵਿੱਚ ਛੱਡ ਦਿੱਤਾ ਸੀ, ਜਦੋਂ ਮੋਗਾ ਕਾਨਫਰੰਸ ਇਹਨਾਂ ਲੋਕਾਂ ਨੇ ਕੀਤੀ ਹੈ। ਇਹਨਾਂ ਨੇ ਉਹਨੂੰ ਆਮ ਲੋਕਾਂ ਦੀ ਪਾਰਟੀ ਬਣਾ ਦਿੱਤਾ ਸੀ, ਜਿਹੜਾ ਮਰਜ਼ੀ ਆ ਜਾਏ। ਜਦੋਂ ਪੰਥ ਦੀ ਪਾਰਟੀ ਸੀ, ਅੰਮ੍ਰਿਤਧਾਰੀ ਸਿੱਖਾਂ ਦਾ ਜਥਾ ਹੁੰਦਾ ਸੀ, ਉਹਦੇ ਉੱਤੇ ਕੋਈ ਜੁਰਤ ਹੁੰਦੀ ਸੀ, ਸਿਧਾਂਤ ਹੁੰਦਾ ਸੀ, ਮਾਣ ਮਰਜ਼ਾਦਾ ਹੁੰਦੀ ਸੀ। ਉਸ ਤੋਂ ਬਾਅਦ ਕੋਈ ਮਾਣ ਮਰਜ਼ਾਦਾ ਨਹੀਂ ਰਹੀ। ਇੱਕੋ ਖਾਨਦਾਨ ਪਾਰਟੀ ਦਾ ਸਰਵੇ ਸਰਵਾ ਬਣ ਗਿਆ ਤੇ ਬਾਕੀ ਸਾਰੇ ਉਹਨਾਂ ਦੇ ਗੋਲੇ ਤੇ ਗੁਲਾਮਾਂ ਵਰਗੇ ਰਹਿ ਕੇ ਕੰਮ ਕਰਦੇ ਰਹੇ। ਇਸ ਲਈ ਅੱਜ ਉਹ ਤੇ ਚਲੇ ਗਏ, ਸੱਤਾ ਤੋਂ ਲੋਕਾਂ ਨੇ ਬਾਹਰ ਕੱਢ ਦਿੱਤਾ। ਪਰ ਕੁੱਖ ਮੁੱਦਾ ਪਾਣੀ ਦਾ ਹੈ ਤੇ ਅਸੀਂ ਅੱਜ ਦੀ ਸਰਕਾਰ ਨੂੰ ਬੜੇ ਅਦਬ ਨਾਲ ਕਹਿੰਦੇ ਹਾਂ ਕਿ ਫੈਕਟਰੀਆਂ ਇੱਕ ਨਹੀਂ ਹੈ, ਇਹ ਕਈ ਨੇ। ਗੁਰਜੀਤ ਰਾਣੇ ਦੀਆਂ ਮਿੱਲਾਂ ਨੇ, ਹੋਰ ਮਿੱਲਾਂ ਨੇ, ਜਿਹੜਾ ਜ਼ਹਿਰਦਾਰ ਪਾਣੀ ਥੱਲੇ ਜ਼ਮੀਨ ਸੁੱਟਦੇ ਪਈਆਂ ਨੇ, ਇਹ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ। ਪੰਜਾਬ ਨੂੰ ਬਚਾਓ। ਲੁਧਿਆਣੇ ਸ਼ਹਿਰ ਦੀਆਂ ਉਹ ਮਿੱਲਾਂ ਜਿਹੜੀਆਂ ਕੱਪੜਾ ਰੰਗਣ ਦਾ ਕੰਮ ਕਰਦੀਆਂ ਨੇ, ਸਾਰਾ ਜ਼ਹਿਰੀਲਾ ਪਾਣੀ ਥੱਲੇ ਜਾ ਰਿਹਾ। ਬੁੱਢਾ ਦਰਿਆ ਜ਼ਹਿਰ ਦਾ ਦਰਿਆ ਬਣ ਕੇ ਵਗ ਰਿਹਾ। ਇਸ ਲਈ ਵਰਤਮਾਨ ਸਰਕਾਰ ਦੇ ਸਾਰੇ MLA ਜਾਣਦੇ ਨੇ ਕਿ ਵਾਤਾਵਰਨ ਕਿੰਨਾ ਖਰਾਬ ਹੈ, ਕਿਉਂਕਿ ਸਾਡੇ ਨਾਲ ਅਸੀਂ ਵੀ 11 ਸਾਲਾਂ ਤੋਂ ਕੰਮ ਕਰਦੇ ਪਏ ਹਾਂ। ਇਹ ਸਾਡੇ ਨਾਲ ਵਿਚਰ ਕੇ ਕੰਮ ਕਰਨ ਵਾਲੇ ਬਹੁਤ ਸਾਰੇ ਇਹਨਾਂ ਦੇ ਅੱਜ MLA ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਾਤਾਵਰਨ ਬਾਰੇ ਪਤਾ ਹੈ, ਪਾਣੀ ਦਾ ਵੀ ਪਤਾ ਹੈ, ਧਰਤੀ ਦਾ ਵੀ ਪਤਾ ਹੈ ਤੇ ਹਵਾ ਦਾ ਵੀ ਪਤਾ ਹੈ। ਇਸ ਲਈ ਇਹਨਾਂ ਨੂੰ ਬਿਨਾਂ ਦੇਰੀ ਤੋਂ ਆਪਣਾ ਮੁੱਢਲਾ ਫਰਜ਼ ਪਛਾਣਦੇ ਹਾਂ। ਇਹਨਾਂ ਤਿੰਨਾਂ ਕੁਦਰਤੀ ਸਰੋਤਾਂ ਦੀ ਰਾਖੀ ਕਰਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਤੇ ਬਿਨਾਂ ਦੇਰ ਇਹ ਜ਼ਹਿਰ ਦੇ ਜਿਹੜੇ ਜਵਾਲਾਮੁਖੀ ਨੇ, ਇਹਨਾਂ ਨੂੰ ਬੰਦ ਕਰਨਾ ਚਾਹੀਦਾ।
ਕਦੇ ਅਕਾਲੀ ਦਲ ਨੇ ਪਾਣੀਆਂ ਦੇ ਉੱਪਰ ਮੋਰਚਾ ਲਾਇਆ, ਧਰਮ ਯੁੱਧ ਮੋਰਚਾ ਲੱਗਿਆ 1982 ਦਾ, ਤਾਂ ਉਸ ਤੋਂ ਬਾਅਦ ਅਕਾਲੀ ਦਲ ਉਸ ਮੰਗਾਂ ਤੋਂ ਭੱਜਦਾ ਨਜ਼ਰ ਆਇਆ, ਇਸ ਦਾ ਕੀ ਕਾਰਨ ਮੰਨਦੇ ਹੋ? ਦੇਖੋ, ਮੋਰਚਾ ਲਾਉਣਾ ਉਸ ਸਮੇਂ ਅਕਾਲੀ ਦਲ 'ਚ ਥੋੜਾ ਬੜੀ ਜੀਲ ਸੀ। ਜਦੋਂ ਮੋਰਚਾ 82 ਚ ਲਾਇਆ ਗਿਆ, ਸਮੇਂ ਦੇ ਗੇੜ ਨਾਲ ਮਰ ਗਈ, ਕੁਰਸੀ ਦੀ ਭੁੱਖ ਪੈਦਾ ਹੋ ਗਈ ਤੇ ਕੁਰਸੀ ਦੀ ਲਾਲਸਾ ਨੇ ਸਾਰੇ ਪੰਥਕ ਮੁੱਦੇ, ਸਾਰੇ ਪੰਜਾਬ ਦੇ ਮੁੱਦੇ, ਭਾਵੇਂ ਪਾਣੀਆਂ ਦਾ ਮੁੱਦਾ ਹੈ, ਭਾਵੇਂ ਚੰਡੀਗੜ੍ਹ ਦਾ ਮੁੱਦਾ ਹੈ, ਜਾਂ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੈ, ਭਾਵੇਂ ਭਾਖੜਾ ਡੈਮ ਦਾ ਮੁੱਦਾ ਹੈ, ਇਹ ਸਾਰੇ ਅੱਖੋਂ ਪਰੋਖੇ ਕਰ ਦਿੱਤੇ। ਇਸ ਕਾਰਨ ਕਰਕੇ ਉਹਨਾਂ ਨੇ ਤੇ ਪਹਿਲਾਂ ਹੀ ਜ਼ਿੰਮੇਵਾਰੀਆਂ ਛੱਡ ਦਿੱਤੀਆਂ। ਇਸ ਕਰਕੇ ਉਹਨਾਂ ਕੋ ਕੀ ਆਸ ਕਰਨੀ ਹੈ ਤੇ ਕੀ ਨਾਂ ਲੈਣਾ। ਕੁਰਸੀ ਦੀ ਗੱਲ ਕਰੀਏ, ਕੁਰਸੀ ਦੀ ਭੁੱਖ ਨੇ 2015 ਦਾ ਕਾਂਡ ਵੀ ਕਰਵਾਇਆ, ਕੀ ਇਹ ਮੰਨਦੇ ਹੋ? ਅਸੀਂ ਮੰਨ ਕੇ ਚੱਲਦੇ ਹਾਂ, ਸੌਦਾ ਸਾਧਨਾ ਨਿਭਣ ਵਾਲੇ ਜਿਹੜੇ ਬੰਦੇ ਨੇ ਉਹ ਪੰਥ ਨਾਲ ਹੁਣ ਨਹੀਂ ਨਿਭ ਸਕਦੇ। 15 ਵਿੱਚ ਵੀ ਸੌਦੇ ਸਾਧਨਾ ਨਿਭੇ ਸਨ। ਉਹਨਾਂ ਨੇ ਸੌਦੇ ਸਾਧ ਨੂੰ ਬਿਲਕੁਲ ਗੈਰ ਪੰਥਕ ਢੰਗ ਤਰੀਕਿਆਂ ਨਾਲ, ਆਪਣੀ ਸੱਤਾ ਦੇ ਦਬਾਅ ਤੇ ਪ੍ਰਭਾਵ ਦੇ ਨਾਲ ਉਹਨੂੰ ਮੁਆਫੀਨਾਮਾ ਦਿਵਾਉਣ ਦੀ ਕੋਸ਼ਿਸ਼ ਕੀਤੀ, ਫਿਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਮੁਆਫੀਨਾਮਾ ਸਹੀ ਹੈ ਇਹ ਸਾਬਤ ਕਰਨ ਦੇ ਲਈ 95 ਲੱਖ ਗੁਰੂ ਦੀ ਗੋਲਕ ਦਾ ਪੈਸਾ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਸ਼੍ਰੋਮਣੀ ਕਮੇਟੀ ਨੇ ਲਾ ਕੇ ਕੌਮ ਦਾ ਜਲੂਸ ਕੱਢਿਆ, ਔਰ ਜੋ ਕੁਝ ਕੌਮ ਨਾਲ ਹੋਇਆ ਬੀਤਿਆ 12 ਅਕਤੂਬਰ ਨੂੰ ਉਹਨੇ ਸਾਨੂੰ ਦੁਖੀ ਕੀਤਾ, ਜ਼ਖਮੀ ਕੀਤਾ। ਅੱਜ ਤੱਕ ਵੈਸੇ ਇਨਸਾਫ ਦੇ ਲਈ ਸੜਕਾਂ 'ਤੇ ਬੈਠੇ ਹੋਏ ਆ। ਕੁੰਵਰ ਵਿਜੇ ਪ੍ਰਤਾਪ ਜਿਹੜੇ ਸਮੇਂ ਦੀ ਸਰਕਾਰ ਆ ਉਸ ਦੇ IPS ਅਧਿਕਾਰੀ ਰਹੇ ਨੇ, ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੇ ਇਨਵੈਸਟੀਗੇਸ਼ਨ ਕਰੀ। ਉਹ ਕਹਿੰਦੇ ਰਹੇ ਕਿ ਸਾਨੂੰ ਸਮਾਂ ਚਾਹੀਦਾ ਵਿਧਾਨ ਸਭਾ ਦੇ ਵਿੱਚ ਬੋਲਣ ਨੂੰ, ਅਸੀਂ ਪੱਖ ਰੱਖਣਾ, ਗੁਰੂ ਦੀ ਬੇਅਦਬੀ ਦਾ ਅਸੀਂ ਪੱਖ ਰੱਖਣਾ, ਪਰ ਉਸ ਨੂੰ ਬੋਲਣ ਨਹੀਂ ਦਿੱਤਾ ਗਿਆ। ਇਸ ਨੂੰ ਕਿਵੇਂ ਮੰਨਦੇ ਹੋ? ਦੇਖੋ, ਗੱਲ ਇਹ ਹੈ ਕਿ ਉੱਥੇ ਸਮਾਂ, ਵਿਧਾਨ ਸਭਾ ਦਾ ਸਮਾਂ ਦੇਣਾ ਤਾਂ ਸਪੀਕਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਇੱਕੋ ਪਾਰਟੀ, ਉਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਾਰਟੀ ਤੇ ਸਰਕਾਰ ਵਾਲੀ ਪਾਰਟੀ ਇੱਕੋ ਪਾਰਟੀ। ਉਹਨਾਂ ਨੂੰ ਜੋ ਕੁਝ ਵੀ ਅੰਡਰਸਟੈਂਡਿੰਗ ਆਪਸ ਕਰਨੀ ਚਾਹੀਦੀ ਹੈ, ਔਰ ਇਸ ਮੁੱਦੇ ਉੱਤੇ ਵੱਧ ਤੋਂ ਵੱਧ ਵਿਧਾਨ ਸਭਾ ਚਰਚਾ ਹੋਣੀ ਚਾਹੀਦੀ ਹੈ, ਔਰ ਜਿਹੜੇ ਅਸਲੀ ਦੋਸ਼ੀ ਨੇ, ਜਿਨ੍ਹਾਂ ਦੇ ਕਾਰਨ ਕਰਕੇ ਸਭ ਕੁਝ ਹੋਇਆ ਹੈ, ਉਹਨਾਂ ਨੂੰ ਬਿਨਾਂ ਦੇਰੀ ਜੇਲ੍ਹਾਂ 'ਚ ਬੰਦ ਕਰਨਾ ਚਾਹੀਦਾ। 1999 ਦੇ ਵਿੱਚ ਇੱਕ ਕਿਰਪਾਨ ਦਾ ਮੁੱਦਾ ਖੜਾ ਹੁੰਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਕੇ ਜਾਂਦੇ ਨੇ, ਪਰ ਥੋੜ੍ਹੇ ਦਿਨ ਪਹਿਲਾਂ ਤੁਹਾਡੇ ਉੱਪਰ ਵੀ ਸਵਾਲ ਖੜੇ ਹੋ ਜਾਂਦੇ ਨੇ ਸ੍ਰੀ ਸਾਹਿਬ ਨੂੰ ਲੈ ਕੇ। ਕਹਿੰਦੇ ਕਿ 3 ਫੁੱਟੀ ਜਿਹੜੀ ਤਲਵਾਰ ਆ ਉਹ ਅਸੀਂ ਨਹੀਂ ਲਿਜਾਣ ਦਿੰਦੇ, ਕਿਰਪਾਨ ਆ ਜਿਹੜੀ ਉਹ ਅਸੀਂ ਨਹੀਂ ਲਿਜਾਣ ਦਿੰਦੇ। ਦੇਖੋ, ਗੱਲ ਇਹ ਕਿ ਸਾਡੇ ਭਾਰਤ ਦੇਸ਼ ਦੇ ਅੰਦਰ ਜਿਹੜਾ ਸਾਡਾ ਸੰਵਿਧਾਨ ਹੈ, ਉਹਦੇ ਅੰਦਰ ਸਿੱਖ ਕੌਮ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਸਿੱਖ ਕੌਮ ਕਿਰਪਾਨ ਆਪਣੇ ਕੋਲ ਰੱਖ ਸਕਦੀ ਹੈ ਤੇ ਦੇਸ਼ ਦੇ ਕਿਸੇ ਵੀ ਹਿੱਸੇ 'ਤੇ ਜਿੱਥੇ ਮਰਜ਼ੀ ਉਹ ਜਾ ਸਕਦੀ ਹੈ, ਉਹ 'ਤੇ ਕੋਈ ਪਾਬੰਦੀ ਨਹੀਂ ਹੈ। ਪਰ ਉਸ ਤੋਂ ਅੱਗੇ ਚੱਲ ਕੇ ਜਿਵੇਂ ਜਿਵੇਂ ਸਿੱਖਾਂ ਨਾਲ ਹੋਰ ਧੱਕੇ ਹੁੰਦੇ ਨੇ, ਉਹ ਸਾਡੇ ਸਿੱਖ ਕਕਾਰਾਂ ਦੇ ਉੱਤੇ ਵੀ ਧੱਕਾ ਹੋਣਾ ਸ਼ੁਰੂ ਹੋ ਜਾਂਦਾ। ਪਹਿਲਾਂ ਹਵਾਈ ਸਫ਼ਰ ਵਿੱਚੋਂ ਵੱਡੀ ਸ੍ਰੀ ਸਾਹਿਬ ਬਾਹਰ ਕੱਢੀ ਜਾਂਦੀ ਹੈ, ਫਿਰ ਪਾਰਲੀਮੈਂਟ ਵਿੱਚ ਬਾਹਰ ਕੱਢੀ ਜਾਂਦੀ ਹੈ, ਫਿਰ ਵੱਡੀ ਸ੍ਰੀ ਸਾਹਿਬ ਜਿਹੜੀ ਹੈ ਉਹਦੇ 'ਤੇ ਲੈ ਕੇ ਤੁਰਨ ਦੇ ਲਈ ਮੈਟਰੋ ਵਰਗੀ ਜਿਹੜੀ ਰੇਲ ਦਿੱਲੀ ਚੱਲਦੀ ਹੈ, ਉਹਦੇ 'ਚ ਪਾਬੰਦੀ ਲਾਈ ਜਾਂਦੀ ਹੈ। ਦਾਸ ਖੁਦ ਵੱਡੀ ਸ੍ਰੀ ਸਾਹਿਬ ਲੈ ਕੇ ਸਫ਼ਰ ਕਰਦਾ ਰਿਹਾ, ਮੈਟਰੋ ਰੇਲ ਦੇ ਵਿੱਚ ਕੋਈ ਨਹੀਂ ਸੀ ਰੋਕਦਾ ਹੁੰਦਾ। ਫਿਰ ਸਮਾਂ ਆਇਆ, ਉਹਨੂੰ ਰੋਕਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਵੱਡੀ ਸ੍ਰੀ ਸਾਹਿਬ ਤਾਂ ਨਹੀਂ, ਪਰ ਮੈਂ ਇਹ ਸ੍ਰੀ ਸਾਹਿਬ ਦੀ ਪਾਈ ਹੋਈ ਹੈ। ਇਹ ਸ੍ਰੀ ਦੀ ਕਿੰਨੀ ਸਾਰੀ ਫੁੱਟ ਹੋਏਗੀ, 1.25 ਫੁੱਟ ਹੋਏਗੀ। ਅੱਜ ਇਹਨਾਂ ਨੂੰ ਇਸੇ ਵੀ ਇਤਰਾਜ਼ ਹੈ। ਇਸ ਕਰਕੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿੱਖ ਕੌਮ ਨੂੰ ਜਲੀਲ ਕਰਨਾ ਚਾਹੁੰਦੇ ਨੇ, ਸਿੱਖਾਂ ਦੇ ਹੱਕਾਂ ਤੇ ਕਕਾਰਾਂ ਤੇ ਛਾਪਾ ਮਾਰ ਕੇ ਸਾਨੂੰ ਜਿਹੜੀ ਧਾਰਮਿਕ ਆਜ਼ਾਦੀ ਪ੍ਰਾਪਤ ਹੈ ਉਹਨੂੰ ਖੋਹਣਾ ਚਾਹੁੰਦੇ ਨੇ। ਇਸੇ ਲਈ ਦਾਸ ਨੇ ਸ੍ਰੀ ਸਾਹਿਬ ਦਾ ਜੋ ਮੁੱਦਾ ਹੈ ਇਹਨੂੰ ਲੋਕਾਂ ਦੀ ਕਚਹਿਰੀ ਵਿੱਚ, ਪੰਥ ਦੀ ਕਚਹਿਰੀ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ ਤੇ ਪੰਥ ਵੱਲੋਂ ਜੋ ਹੁੰਗਾਰਾ ਇਸ ਮੁੱਦੇ 'ਤੇ ਭਰਿਆ ਗਿਆ, ਸੋਸ਼ਲ ਮੀਡੀਆ, ਤੁਹਾਡੇ ਵਰਗੇ ਚੈਨਲਾਂ ਨੇ, ਹੋਰ ਸੰਸਥਾਵਾਂ ਨੇ, ਪ੍ਰਿੰਟ ਮੀਡੀਆ ਦੇ ਵਿੱਚ ਜਿਵੇਂ ਇਹਨੂੰ ਆਵਾਜ਼ ਬੁਲੰਦ ਕੀਤੀ ਹੈ, ਇਹ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਕਕਾਰਾਂ ਦੇ ਉੱਤੇ ਹੁੰਦਾ ਜਿਹੜਾ ਵਾਰ ਹੈ ਇਹਨੂੰ ਰੋਕਿਆ ਜਾ ਸਕਦਾ ਹੈ। ਘੱਟ ਗਿਣਤੀ ਕਮਿਸ਼ਨ ਤੱਕ ਜਿਹੜੀ ਹੈ ਉਹ ਸ਼ਿਕਾਇਤ ਵੀ ਭੇਜ ਦਿੱਤੀ ਗਈ ਹੈ ਤੇ ਘੱਟ ਗਿਣਤੀ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਜਿਹੜੇ ਨੇ, ਉਹਨਾਂ ਨੇ ਜਸਵਿੰਦਰ ਸਿੰਘ ਐਡਵੋਕੇਟ ਨਾਲ ਸੰਪਰਕ ਵੀ ਕੀਤਾ ਹੈ। ਇਹ ਮੁੱਦਾ ਅਸੀਂ ਅੱਗੇ ਲੈ ਕੇ ਜਾਵਾਂਗੇ, ਪਰਸੂ ਕਰਾਂਗੇ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕਿਤੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਤਾਂ ਨਹੀਂ ਕਰਵਾਇਆ ਜਾ ਰਿਹਾ? ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੁੰਦੇ, ਸਰਕਾਰਾਂ ਕਰਦੀਆਂ ਨੇ, ਫਿਰ ਅਸੀਂ ਘੱਟ ਗਿਣਤੀ ਦੇ ਹਿੱਸੇਦਾਰ ਹਾਂ। ਇਸ ਕਰਕੇ ਅਸੀਂ ਜਾਗਦੀ ਕੌਮ ਹਾਂ, ਆਪਣੇ ਹੱਕਾਂ ਲਈ ਲੜਨਾ ਜਾਣਦੇ ਹਾਂ। ਇਸ ਕਰਕੇ ਉਹ ਸਾਡੇ ਤੋਂ ਡਰਦੇ ਵੀ ਨੇ, ਇਸ ਕਰਕੇ ਅਸੀਂ ਦਬਾ ਕੇ ਰੱਖਣਾ ਵੀ ਚਾਹੁੰਦੇ ਨੇ, ਤਾਂ ਹੀ ਤਾਂ ਸਭ ਕੁਝ ਹੋ ਰਿਹਾ। ਗੱਲ ਕੇਵਲ ਸਿੰਘ ਦੀ ਨਹੀਂ ਹੈ, ਗੱਲ ਮੇਰੀ ਕੌਮ ਦੇ ਮਾਣ ਤੇ ਸਨਮਾਨ ਦੀ ਹੈ। ਆਪਾਂ ਪਹਿਲਾਂ ਵੀ ਦੇਖਦੇ ਹਾਂ ਕਿ ਸਾਡੇ ਬੱਚੇ ਜਿਹੜੇ ਜਾਂਦੇ ਨੇ ਸਕੂਲਾਂ ਕਾਲਜਾਂ ਦੇ ਕੰਪੀਟੀਸ਼ਨ ਦੇ ਇਮਤਿਹਾਨ ਜਾਂਦੇ ਨੇ, ਉਹਨਾਂ ਕੋਲ ਸ੍ਰੀ ਸਾਹਿਬ ਉਤਾਰ ਲਈ ਜਾਂਦੀ ਹੈ।
ਉਹਨਾਂ ਕੋਲ ਕੜੇ ਵੀ ਤੁਰਵਾ ਲਾਏ ਜਾਂਦੇ ਨੇ। ਇਹ ਇੱਕ ਬਹੁਤ ਵੱਡਾ ਸਾਡੇ ਲਈ ਪਹਿਲਾਂ ਹੀ ਵੰਗਾਰ ਬਣ ਕੇ ਮੁੱਦਾ ਸਾਹਮਣੇ ਸੀ। ਉਹ ਆਵਾਜ਼ ਉੱਠਦੀ ਹੈ, ਦਬ ਜਾਂਦੀ ਹੈ, ਉੱਠਦੀ ਹੈ, ਦਬ ਜਾਂਦੀ ਹੈ। ਪਰ ਹੁਣ ਅਸੀਂ ਕਕਾਰਾਂ ਦੀ ਆਵਾਜ਼ ਜਿਹੜੀ ਹੈ ਇਹਨੂੰ ਪੰਜਾਬ ਸਰਕਾਰ ਦੇ ਕੋਲ ਵੀ, ਦਿੱਲੀ ਸਰਕਾਰ ਦੇ ਕੋਲ ਵੀ, ਆਪਣੇ ਪੰਥ ਦੀ ਕਚਹਿਰੀ ਵਿੱਚ ਵੀ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਪੰਥਕ ਤਾਲਮੇਲ ਸੰਗਠਨ ਵੱਲੋਂ ਲੈ ਕੇ ਜਾਵਾਂਗੇ, ਅੰਤ ਤੱਕ ਲੜਾਈ ਲੜਾਂਗੇ। ਲਾਸਟ ਦੇ ਵਿੱਚ 2 ਮਿੰਟ ਹੋਰ ਤੁਹਾਡੇ ਲੈਣੇ ਚਾਹਾਂਗਾ। ਇੱਕ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਜਿਹੜੀ ਕਿ ਚਰਚਾ ਹੋ ਰਹੀ ਹੈ ਕਿ ਚੋਣਾਂ ਹੋਣੀਆਂ ਚਾਹੀਦੀਆਂ। ਕੇਵਲ ਸਿੰਘ ਜੀ ਕੀ ਸੋਚਦੇ ਨੇ, ਜਥੇਦਾਰ ਸਾਹਿਬ ਕੀ ਸੋਚਦੇ ਨੇ ਇਸ ਚੋਣਾਂ ਨੂੰ ਲੈ ਕੇ? ਦੇਖੋ, ਸਾਡੀ ਧਾਰਨਾ ਹੈ ਪੰਥਕ ਤਾਲਮੇਲ ਸੰਗਠਨ ਦੀ ਤੇ ਜਾਤੀ ਤੌਰ ਤੇ ਕੇਵਲ ਸਿੰਘ ਦੀ ਵੀ ਕਿ ਇਹ ਜਿਹੜਾ ਸਾਡਾ ਗੁਰਦੁਆਰਾ ਐਕਟ ਹੈ ਇਹ ਪੰਜਾਬ ਅਸੈਂਬਲੀ ਨੇ ਬਣਾਇਆ ਸੀ ਤੇ ਪੰਜਾਬ ਮੁੜ ਕੇ ਹੁਣ ਪੰਜਾਬ ਅਸੈਂਬਲੀ ਦੇ ਥੱਲੇ ਹੀ ਆਉਣਾ ਚਾਹੀਦਾ। ਇਹ ਕੇਂਦਰ ਵਿੱਚ ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਇੱਕ ਬਹਾਨੇ ਨਾਲ ਇਹਨੂੰ ਉੱਥੇ ਲੈ ਕੇ ਗਏ ਨੇ ਔਰ ਗਲਤ ਹੈ। ਅੱਜ ਹਰਿਆਣੇ ਦੀ ਵੱਖਰੀ ਕਮੇਟੀ ਬਣ ਜਾਣੀ ਚਾਹੀਦੀ ਹੈ, ਹਿਮਾਚਲ ਦੀ ਇੱਕੋ ਸੀਟ ਹੈ, ਉਹਦਾ ਵੱਖਰਾ ਬੋਰਡ ਬਣਨਾ ਜਾਣਾ ਚਾਹੀਦਾ ਹੈ। ਜਿਹੜਾ ਪੰਜਾਬ ਦਾ ਐਕਟ ਹੈ ਬਣੇ, ਜਿਵੇਂ ਪੰਚਾਇਤ ਦੀਆਂ ਚੋਣਾਂ ਹੁੰਦੀਆਂ ਨੇ, ਅਸੈਂਬਲੀ ਚੋਣਾਂ 5 ਸਾਲਾਂ ਬਾਅਦ ਹੁੰਦੀਆਂ ਨੇ, ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵੀ ਹਰ 5 ਸਾਲਾਂ ਬਾਅਦ ਹੋਣੀਆਂ ਚਾਹੀਦੀਆਂ ਨੇ। ਬਲਕਿ ਸਿੱਖ ਪੰਥ ਨੂੰ ਇਹ ਵੀ ਚਾਹੀਦਾ ਹੈ ਕਿ ਬਿਨਾਂ ਦੇਰੀ ਆਪਣਾ ਆਜ਼ਾਦ ਪੰਥਕ ਗੁਰਦੁਆਰਾ ਪ੍ਰਬੰਧ ਖੜਾ ਕਰਨ, ਜਿਹੜਾ ਸਰਕਾਰ ਦੇ ਵੋਟ ਤੰਤਰ ਥੱਲੇ ਨਾ ਹੋਵੇ, ਜਿਹੜਾ ਕੇਵਲ ਪੰਥਕ ਅਸੂਲਾਂ ਦੇ ਮੁਤਾਬਕ ਅਸੀਂ ਆਪਣੀ ਸੰਸਥਾ ਚੁਣ ਸਕੀਏ ਤੇ ਉਹਨੂੰ ਅੱਗੇ ਲਾਗੂ ਕਰ ਸਕੀਏ। ਇੱਕ ਲਾਸਟ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜਿਹੜਾ ਡੇਰਾਵਾਦ ਪੰਜਾਬ ਦੇ ਵਿੱਚ ਫੈਲ ਰਿਹਾ, ਡੇਰਾਵਾਦ ਬੇਸ਼ੱਕ ਉਹ ਬਿਆਸ ਵਰਸਸ ਸਿੱਖ ਨਿਹੰਗ ਸਿੰਘਾਂ ਦੀ ਲੜਾਈ ਦੀ ਗੱਲ ਕਰ ਲਈ, ਜਾਂ ਪਾਸਟਰ ਜਿਹੜੇ ਕ੍ਰਿਸਚੀਅਨ ਨੇ, ਜਾਂ ਫਿਰ ਸਿੱਖਾਂ ਦੀ ਉਹਨਾਂ ਦੇ ਵਿੱਚ ਆਪਸ ਵਿੱਚ ਮਤਭੇਦਾਂ ਦੀ ਗੱਲ ਕਰ ਲਈਏ, ਇਸ ਨੂੰ ਕਿਵੇਂ ਦੇਖਦੇ? ਇਹਨੂੰ ਡੇਰਾਵਾਦ ਨਹੀਂ, ਇਹਨੂੰ ਕਹਿੰਦੇ ਅਸੀਂ ਗੁਰੂ ਡੰਬ ਕਹਿੰਦੇ ਅਸੀਂ। ਇਹ ਸਾਰਾ ਗੁਰੂ ਡੰਬ ਹੈ ਜਿਹੜਾ ਸਾਡੇ ਗੁਰੂ ਦੀ ਹਸਤੀ ਨੂੰ, ਸ਼ਬਦ ਗੁਰੂ ਨੂੰ ਮੁਕਾਬਲਾ ਦੇਣ ਲਈ, ਸਿਧਾਂਤ ਚੈਲੰਜ ਕਰਨ ਵਾਸਤੇ ਖੜਾ ਕੀਤਾ ਗਿਆ। ਅੰਗਰੇਜ਼ਾਂ ਦੇ ਰਾਜ ਤੋਂ ਚੱਲਦਾ ਆ ਰਿਹਾ ਹੈ। ਅੱਜ ਇਹ ਪਲਦਾ ਐਡਾ ਫਲ ਚੁੱਕਾ ਹੈ ਕਿ ਅੱਜ ਸਿੱਖੀ ਦੇ ਸਾਡੇ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨੇ ਨੇ ਸ਼ੁਰੂ ਕੀਤਾ ਹੈ। ਗੁਰੂ ਪੰਥ ਨੂੰ ਜਾਗਣਾ ਚਾਹੀਦਾ ਹੈ ਔਰ ਇਹ ਕੋਈ ਜ਼ਬਰਦਸਤੀ ਧਰਮ ਪ੍ਰਚਾਰ ਕਰਨਾ, ਧਰਮ ਬਦਲੀ ਕਰਨਾ, ਇਹ 'ਤੇ ਪਾਬੰਦੀ ਜਿਹੜੀ ਹੈ ਇਹ ਵੈਸੇ ਹੀ ਹੈਗੀ ਹੈ ਕਿ ਕੋਈ ਜ਼ਬਰਦਸਤੀ ਪ੍ਰਚਾਰ ਕਰ ਹੀ ਨਹੀਂ ਸਕਦਾ। ਦੂਜੀ ਗੱਲ, ਇੱਕ ਧਿਆਨ ਰੱਖਣਾ ਪਏਗਾ, ਕਿਸੇ ਇਸ ਆੜ ਦੇ ਥੱਲੇ ਕਿਤੇ ਘੱਟ ਗਿਣਤੀਆਂ ਨਾਲ ਲੜਾਉਣ ਵਾਲੀ ਤਾਕਤ ਕੋਈ ਮਗਲੇ ਪਾਸੇ ਕੋਈ